ਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮਾਂ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅੱਜ ਵੀਰਵਾਰ ਦਾ ਇਹ ਪ੍ਰੋਗਰਾਮ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਤੇ ਨਾਲ ਦੀ ਨਾਲ ਸਾਡੇ ਪੰਜਾਬੀ ਰੇਡੀਓ USA ਦੇ ਨਵੇਂ ਸਟੇਸ਼ਨ ਬੇ ਏਰੀਏ ਦੇ ਵਿੱਚ 99.3 FM ਤੇ 98.5 HD3 ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 11 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਜਿਹੜਾ ਸਪੈਸ਼ਲੀ ਟਰੱਕਿੰਗ ਇੰਡਸਟਰੀ ਨੂੰ ਰਿਲੇਟਡ ਹੁੰਦਾ ਲੈ ਕੇ ਆਨੇ ਆ, ਉਹ ਹਾਜ਼ਰ ਹੋਏ ਆ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਰਵਿੰਦਰ ਬਸਲਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਨਾਲ ਟਰੱਕ ਟ੍ਰੇਲਰਸ ਦੇ ਲੋਨਸ ਦੀਆਂ ਸਰਵਿਸਿਜ਼ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 559 905 2575 ਤੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਸਟਾਕਟਨ ਤੇ ਟਰਲਕ, ਜਿਨ੍ਹਾਂ ਦੀਆਂ ਲੋਕੇਸ਼ਨਸ ਨੇ। ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟਸ, ਸ਼ੌਕਸ, ਡਰਮਸ, ਇਹ ਸਾਰੀਆਂ ਚੀਜ਼ਾਂ ਤੁਸੀਂ ਬਹੁਤ ਹੀ ਵਾਜਿਬ ਕੀਮਤਾਂ ਤੇ ਹਾਈ ਕੁਆਲਿਟੀ OEM ਆਫਟਰ ਮਾਰਕੀਟ ਪਾਰਟਸ ਵੀ ਜਿਹੜੇ ਇਹਨਾਂ ਤੋਂ ਖਰੀਦ ਸਕਦੇ ਹੋ। ਟਰਲਕ ਲਈ ਕਾਲ 209 668 7183 ਤੇ ਸਟਾਕਟਨ ਲਈ ਕਾਲ 209 410 2222। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਟਰੱਕਿੰਗ ਨਾਲ ਆਪਾਂ ਜੇ ਖਬਰਾਂ ਸਾਂਝੀਆਂ ਕਰੀਏ ਤੇ ਟਰੱਕਿੰਗ ਕੰਪਨੀ ਦੇ ਐਗਜ਼ੀਕਿਊਟਿਵ, ਖਾਸ ਕਰਕੇ JB ਹੰਟ, ਲੈਂਡਸਟਾਰ ਤੇ ਹਰਟਲੈਂਡ ਐਕਸਪ੍ਰੈਸ ਦੇ, ਉਹ ਕਹਿੰਦੇ ਆ ਭਈ ਜੋ ਡਿਮਾਂਡ ਆ ਉਹ ਬੜੀ ਅਸਥਿਰ ਆ। ਆਪਾਂ ਵੋਲੇਟਾਈਲ ਕਹਿ ਦਿੰਦੇ ਇੰਗਲਿਸ਼ 'ਚ। ਰੀਟੇਲਰਸ ਨੇ ਇਨਵੈਂਟੋਰੀ ਘੱਟ ਕਰ ਦਿੱਤੀ ਹੈਗੀ ਆ। ਸੋ ਬਹੁਤ ਸਾਰੇ ਕੰਜ਼ਿਊਮਰਸ ਆ, ਉਹ ਵੀ ਹੁਣ ਘੱਟ ਚੀਜ਼ਾਂ ਖਰੀਦ ਰਹੇ ਹੈਗੇ ਆ। ਸੋ ਆਉਣ ਵਾਲੇ ਕੁਛ ਮਹੀਨੇ ਉਹ ਕਹਿੰਦੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਆ ਡਿਮਾਂਡ ਟਰੱਕਰਸ ਦੀ ਉਹ ਘਟੂਗੀ। ਜੀ ਰਮਨ ਜੀ। ਜੀ ਬਿਲਕੁਲ, ਇਹ ਜਿਹੜਾ ਟ੍ਰੈਂਡ ਆਪਾਂ ਪਿੱਛੇ ਤੋਂ ਡਿਸਕਸ ਕਰਦੇ ਹੀ ਆ ਰਹੇ ਹਾਂ ਸਾਲ ਦੇ ਸ਼ੁਰੂ 'ਚ ਹੀ, ਜਦੋਂ ਵਾਲਮਾਰਟ ਤੇ ਐਮਾਜ਼ੋਨ ਤੇ ਟਾਰਗੇਟ ਨੇ ਸਾਰਿਆਂ ਨੇ ਇਹ ਦੱਸਿਆ ਸੀਗਾ ਕਿ ਉਹਨਾਂ ਕੋਲ ਆਲਮੋਸਟ 47% ਦੇ ਲਾਗੇ ਜਿਹੜੀ ਐਕਸਟਰਾ ਇਨਵੈਂਟੋਰੀ ਜਿਹੜੀ ਆ ਉਹ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਦੋਂ ਆਪਾਂ ਪਹਿਲੇ ਕੁਆਰਟਰ, ਸੈਕਿੰਡ ਕੁਆਰਟਰ ਦੇ ਵਿੱਚ ਗੱਲਾਂ ਕੀਤੀਆਂ ਸੀਗੀਆਂ, ਉਹ ਡੈਫੀਨੇਟਲੀ ਹੁਣ ਉੱਥੇ ਮਤਲਬ ਕਿ ਹੋ ਰਹੀਆਂ ਹੈਗੀਆਂ, ਕਿਉਂਕਿ ਜਿਹੜੀ ਡਿਮਾਂਡ ਹੈਗੀ ਆ ਡੈਫੀਨੇਟਲੀ, ਕਿਉਂਕਿ ਇਨਫਲੇਸ਼ਨ ਉੱਪਰ ਗਈ ਹੈਗੀ ਆ, ਲੋਕਾਂ ਦੇ ਕੋਲ ਪੈਸਾ ਜਿਹੜਾ ਆ ਉਹ ਉਹਦੇ ਲਈ ਘੱਟ ਮਤਲਬ ਖਰਚ ਰਹੇ ਹੈਗੇ ਜਾਂ ਉਹ ਮਹਿੰਗੀਆਂ ਚੀਜ਼ਾਂ ਹੋ ਗਈਆਂ। ਸੋ ਇਸ ਕਰਕੇ ਥੋੜਾ ਮਤਲਬ ਜਾ ਰਹੀ ਹੈ, ਬੱਚਤ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਆ ਕਾਮਨ ਹੈਗਾ, ਨਾਰਮਲ ਹੈਗਾ, ਇਸ ਤਰ੍ਹਾਂ ਹੀ ਮਾਰਕੀਟ ਰਿਐਕਟ ਕਰਦੀ ਹੈ। ਤੇ ਸੋ ਜਿਹੜੀ ਉਹਦੇ ਨਾਲ ਦੇ ਨਾਲ ਜਦੋਂ ਕੋਈ ਵੀ ਤੁਹਾਡੀ ਫਿਜ਼ੀਕਲ ਚੀਜ਼ਾਂ ਜਿਹੜੀਆਂ ਆਰਡਰ ਹੋਣੀਆਂ ਬੰਦ ਹੋ ਜਾਂਦੀਆਂ ਜਾਂ ਘੱਟ ਹੋ ਜਾਂਦੀਆਂ ਤੇ ਇਨਵੈਂਟੋਰੀ ਜ਼ਿਆਦਾ ਹੋ ਜਾਂਦੀ ਹੈ, ਦੋਨੋਂ ਇਨਗਰੀਡੀਐਂਟ ਹੈਗੇ ਆ ਕਿ ਸਲੋ ਡਾਊਨ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ। ਸਲੋ ਡਾਊਨ ਆਪਣਾ ਪਿਛਲੇ 6-7 ਮਹੀਨੇ ਤੋਂ ਚੱਲ ਹੀ ਰਿਹਾ ਹੈਗਾ, ਜਿੱਦਾਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ। ਜਿਹੜਾ ਟਰੱਕਿੰਗ ਦੇ ਵਿੱਚ ਸਲੋ ਡਾਊਨ ਹੈਗਾ ਆ, ਉਹ ਓਵਰਆਲ ਜਿਹੜੀ ਆਪਣੀ ਕਿਵੇਂ ਹੁੰਦੀ ਆ ਇੰਡਸਟਰੀ ਹੈਗੀ ਆ, ਓਵਰਆਲ ਜਿਹੜੀ ਆਪਣੀ ਇਕੋਨਮੀ ਹੈਗੀ ਆ, ਉਹਦੇ 'ਚ ਪਹਿਲਾ ਇੰਡੀਕੇਟਰ ਹੁੰਦਾ ਸਲੋ ਡਾਊਨ ਆ ਰਿਹਾ ਹੈਗਾ। ਸੋ ਸੇਮ ਸਿਚੁਏਸ਼ਨ ਜਿਹੜੀ ਆਪਾਂ ਜਿੱਥੇ ਗੱਲ ਕਰਦੇ ਆ ਰਹੇ ਉਹ ਵਾਪਰ ਰਹੀ ਹੋਣਾ ਥੋੜ੍ਹਾ ਜੀ। ਸੋ ਰਮਨ ਜੀ, ਸੌਰੀ ਹਰਜੋਤ ਜੀ, ਮੈਂ ਇਸੇ ਚੀਜ਼ ਦੇ ਵਿੱਚ ਸਲੋ ਡਾਊਨ ਦੇ ਬਾਰੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀ ਕਿ ਇਹ ਸੀਜ਼ਨਲ ਸਲੋ ਇਹ ਵਾਲੇ ਸਮੇਂ ਦੇ ਵਿੱਚ ਹੁੰਦਾ ਹੀ ਆ, ਵੈਸੇ ਵੀ ਹੁੰਦਾ ਹੀ ਆ?
ਵੈਸੇ ਹੁੰਦਾ ਹੈ ਜਦੋਂ ਆਪਣਾ 4 ਜੁਲਾਈ ਤੋਂ ਬਾਅਦ ਥੋੜਾ ਜਿਹੜਾ ਉਹ ਡਾਊਨ ਹੁੰਦਾ ਆ, ਥੋੜਾ ਮਤਲਬ ਕਿ ਸੌਫਟ ਹੋ ਜਾਂਦਾ ਆ, ਪਰ ਕਿਉਂਕਿ ਜਿਹੜਾ ਸਪਾਟ ਰੇਟ ਹੈਗੇ ਆ ਉਹ ਕਾਫੀ ਸੌਫਟ ਚੱਲ ਰਹੇ ਹੈਗੇ ਆ ਪਿਛਲੇ 7-8 ਮਹੀਨਿਆਂ ਤੋਂ। ਸੋ ਇਸ ਕਰਕੇ ਜਿਹੜਾ ਆਪਣਾ ਹੈਗਾ ਕੰਟਰੈਕਟ ਫਰੇਟ ਹੈਗਾ ਆ, ਉਹਦੇ ਚ ਵੀ ਮੰਦੀ ਆਉਣ ਦੇ ਆਸਾਰ ਜਿਹੜੇ ਆ ਕਾਫੀ ਲੱਗ ਰਹੇ ਹੈਗੇ, ਕਿਉਂਕਿ ਜਿਹੜੀਆਂ ਬਿਡਸ ਵਗੈਰਾ ਦੁਆਰਾ ਹੋ ਰਹੀਆਂ ਹੈਗੀਆਂ ਜਾਂ ਬਿਡਸ ਜਿੱਥੇ ਤੇ, ਕਿਉਂਕਿ ਹਰ ਇੱਕ ਸ਼ਿਪਰ ਨੂੰ ਪਤਾ ਹੈ ਕਿ ਬਾਹਰ ਸੌਫਟ ਹੈ ਮਾਰਕੀਟ ਬਹੁਤ ਜ਼ਿਆਦਾ। ਸੋ ਜਿਹੜਾ ਸ਼ਿਪਰਸ ਹੈਗੇ ਆ ਉਹ ਵੀ, ਕਿਉਂਕਿ ਕਈ ਸ਼ਿਪਰਸ ਇਸ ਵੇਲੇ ਡਾਇਰੈਕਟ ਮਤਲਬ ਕਿ ਆਪਣਾ ਫਰੇਟ ਵੀ ਜਿਹੜਾ ਬਾਹਰ ਭੇਜਦੇ ਹੈਗੇ ਆ ਜਾਂ ਬ੍ਰੋਕਰ ਕਰਦੇ ਹੈਗੇ ਆ, ਸੋ ਉਹਦੇ ਕਰਕੇ ਸ਼ਿਪਰ ਨੂੰ ਵੀ ਪਤਾ ਹੈਗਾ ਕਿ ਬਹੁਤ ਸਲੋ ਡਾਊਨ ਹੈਗਾ ਜਾਂ ਮਾਰਕੀਟ ਬਹੁਤ ਡਾਊਨ ਹੈਗੀ ਆ, ਸੌਫਟ ਆ। ਸੋ ਇਸ ਕਰਕੇ ਉਹ ਜਿਹੜਾ ਇਸ ਵੇਲੇ ਕੰਟਰੈਕਟ ਫਰੇਟ ਹੈਗਾ ਉਹਦੇ 'ਚ ਵੀ ਜਿਹੜੀਆਂ ਬਿਡਸ ਹੈਗੀਆਂ ਉਹ ਬੜੀਆਂ ਕੰਪੈਰੀਟਿਵ ਹੋ ਗਈਆਂ। ਸੋ ਕੰਪੈਰੀਟਿਵ ਦਾ ਮਤਲਬ ਹੈ ਕਿ ਦੇ ਆਰ ਡਾਊਨ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਦਾਂ ਹੀ ਇਹ ਰੁਝਾਨ ਚੱਲਦਾ ਰਿਹਾ ਥੋੜੀ ਦੇਰ ਹੋਰ, ਤੇ ਜਿਹੜੀ ਕੰਟਰੈਕਟ ਮਾਰਕੀਟ ਹੈਗੀ ਆ ਉਹਦੇ ਤੇ ਕਾਫੀ ਅਸਰ ਪੈ ਸਕਦਾ ਜੀ। ਸੋ ਬਿਲਕੁਲ ਇਸੇ ਕਰਕੇ ਜਿੰਨੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਮੈਂ ਨਾਂ ਲਾਏ ਸੀ, ਚਾਹੇ ਉਹ CH ਰੋਬਿਨਸਨ ਆ, ਓਲਡ ਡੋਮੀਨੀਅਨ ਆ, ਨਾਈਟ ਸ਼ਿਫਟ ਆ, ਲੈਂਡਸਟਾਰ, ਹਰਟਲੈਂਡ, JB ਹੰਟ, ਸੋ ਇਹ ਸਾਰੇ ਇਹ ਕਹਿ ਰਹੇ ਆ ਵੀ ਜਿਹੜੀਆਂ 3 ਚੀਜ਼ਾਂ ਆ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਇੱਕ ਤਾਂ ਗਲੋਬਲੀ ਜਿਹੜੀ ਗਰੋਥ ਆ ਬੜੀ ਸਲੋ ਆ, ਦੂਸਰੀ ਇਨਫਲੇਮੇਸ਼ਨ ਜਿਹੜੀ ਆ ਇਨਫਲੇਸ਼ਨ ਉਹ ਬਹੁਤ ਜ਼ਿਆਦਾ ਹੈਗੀ ਆ। ਆਪਾਂ ਦੇਖੀਏ 9% ਤੱਕ ਇਨਫਲੇਸ਼ਨ ਚਲੇ ਗਈ ਸੀ, ਤੇ ਕੰਜ਼ਿਊਮਰ ਦੀ ਸਪੈਂਡਿੰਗ ਘਟ ਰਹੀ ਹੈਗੀ ਆ। ਸੋ ਇਹਦੇ ਕਰਕੇ ਡਿਮਾਂਡ ਵੀ ਨੈਚੁਰਲੀ ਫਿਰ ਟਰੱਕਿੰਗ ਦੀ ਘੱਟ ਹੋਣੀ ਆ। ਇਨਫਲੇਸ਼ਨ, ਕੰਜ਼ਿਊਮਰ ਦੀ ਡਿਮਾਂਡ ਘੱਟ ਤੇ ਗਲੋਬਲੀ ਸਾਰਾ ਅਸਰ, ਇਹ 3 ਚੀਜ਼ਾਂ ਇਸ ਵਾਰੀ ਬਹੁਤ ਸਾਲਾਂ ਤੇ ਬਾਅਦ ਇਕੱਠੀਆਂ ਹੋਈਆਂ ਆ। ਤਾਂ ਹੀ ਇਹ ਜੋ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹਨਾਂ ਦੇ ਬਹੁਤੇ ਕੰਟਰੈਕਟ ਦੇ ਉੱਤੇ ਹੁੰਦੇ ਆ, ਸੋ ਇਹਨਾਂ ਦੇ ਉੱਤੇ ਵੀ ਅਸਰ ਪੈਣਾ, ਛੋਟਿਆਂ ਦੇ ਤਾਂ ਪਹਿਲਾਂ ਹੀ ਕਾਫੀ ਪਿਆ। ਜੀ ਬਿਲਕੁਲ। ਜਿਹੜਾ ਇਹ ਆਪਣਾ ਇਸ ਵੇਲੇ ਹੈਗਾ, ਜਿਹਨੂੰ ਆਪਾਂ ਜੇ ਗੱਲ ਕਰੀਏ ਤੇ ਆਪਣਾ ਬੜੀ ਮੱਚ ਦੇਖਣ ਵਾਲੀ ਗੱਲ ਹੈ ਕਿ ਇਹਦੇ ਨਾਲ ਨਾਲ ਜਿਹੜੀਆਂ ਇਸ ਵੇਲੇ ਜੌਬ ਗਰੋਥ ਹੈਗੀ ਆ ਉਹ ਵੀ ਹਾਈਐਸਟ ਗਈ ਹੈਗੀ ਆ, ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ ਉਹ ਵੀ ਲੋਐਸਟ ਹੈਗਾ, ਤੇ ਉਹ ਵੀ ਇੱਕ ਇੰਟਰਸਟਿੰਗ ਫੈਕਟਰ ਹੈਗਾ ਕਿ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਉਹਦੇ ਨਾਲ ਨਾਲ ਦੂਜੇ ਬੰਨੇ ਇਸ ਵੇਲੇ ਡੈਕੇਡ ਦਾ ਲੋਐਸਟ ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ। ਸੋ ਉਹ ਵੀ ਇੱਕ ਬੜੀ ਜਿਹੜੀ ਸਿਚੁਏਸ਼ਨ ਹੈਗੀ ਹੈ, ਜਿਹਨੂੰ ਦੇਖ ਕੇ ਫੈਡਸ ਵਾਲੇ ਪਾਸਿਓਂ ਫਿਰ ਇੱਕ ਵਾਰੀ ਇਸ਼ਾਰਾ ਕੀਤਾ ਗਿਆ ਕਿ ਸ਼ਾਇਦ ਹੋ ਸਕਦਾ ਉਹ ਕੁਛ ਨਾ ਕੁਛ ਉੱਧਰੋਂ ਫਿਰ ਇੰਟਰਸਟ ਰੇਟ 'ਚ ਵਾਧਾ ਕੀਤਾ ਜਾਵੇ, ਜਿਹੜਾ ਕਿ ਅਨਪ੍ਰੈਜ਼ੀਡੈਂਟਡ ਹੈਗਾ, ਇੰਨਾ ਜ਼ਿਆਦਾ ਵਾਧਾ ਜਿਹੜਾ ਹੈਗਾ। ਸੋ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕਿੱਧਰ ਨੂੰ ਜਾਂਦਾ ਕੰਮ। ਜੀ ਜੀ। ਤੇ ਅਗਲੀ ਰਮਨ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ CH ਰੋਬਿਨਸਨ ਦੇ ਇੱਕ ਹੋਰ ਕੇਸ ਦੇ ਉੱਤੇ ਸ਼ਾਇਦ ਫੈਸਲਾ ਓਪੀਨੀਅਨ ਜਿਹੜਾ ਉਹ ਆਪਣਾ ਦੇਣਾ ਆ। ਜੇ ਤੁਸੀਂ ਸਮਝਾ ਸਕੋ ਵੀ ਇਹ ਲਾਸੂਟ ਕੀ ਸੀਗਾ ਤੇ ਫੈਸਲਾ ਕਿੱਦਾਂ ਦੇ ਆਉਣ ਦੇ ਨਾਲ ਕੀ ਮਾਰਕੀਟ ਦੇ ਉੱਤੇ ਜਾਂ ਟਰੱਕਿੰਗ ਦੇ ਉੱਤੇ ਅਸਰ ਹੋਵੇਗਾ? ਰਾਜਕਰਨ, ਇਹ ਐਕਚੁਅਲੀ ਕੋਈ ਨਵਾਂ ਨਹੀਂ, ਜਿਹੜਾ AB5 ਦੇ ਨਾਲ ਫੈਸਲਾ ਹੋਇਆ ਸੀ ਉਹਦੇ ਬਾਰੇ 'ਚ ਹੀ ਗੱਲ ਹੈਗੀ ਆ। ਉਹਦੇ ਬਾਰੇ 'ਚ ਹੀ ਆ ਕਿ ਜਿਹੜਾ ਇਹ ਫੈਸਲਾ ਹੋਇਆ ਹੈਗਾ ਇਹ ਟਰੱਕਿੰਗ ਇੰਡਸਟਰੀ ਤੇ ਕਿੱਦਾਂ ਦਾ ਇਫੈਕਟ ਪਾ ਸਕਦਾ ਹੈਗਾ। ਜਿਹੜੀ ਕਿ ਪਹਿਲਾਂ ਗੱਲ ਕੀਤੀ ਜਾਂਦੀ ਸੀਗੀ ਕਿ ਜਿਹੜਾ ਬ੍ਰੋਕਰ ਹੈਗਾ ਆ ਉਹ ਪ੍ਰੋਨ ਹੈਗਾ ਆ ਕਿ ਕੋਰਟ ਕੇਸ ਹੁੰਦੇ ਹੈਗੇ ਆ, ਟਰੱਕਿੰਗ ਕੰਪਨੀ ਐਕਸੀਡੈਂਟ ਹੁੰਦਾ ਹੈਗਾ ਤੇ ਟਰੱਕਿੰਗ ਕੰਪਨੀ ਦੇ ਐਕਸੀਡੈਂਟ ਦੇ ਵਿੱਚ ਬ੍ਰੋਕਰ ਜਿਹੜਾ ਆ ਉਹ ਆਲਮੋਸਟ ਕਲੀਅਰਲੀ ਆਊਟ ਹੁੰਦਾ ਆ। ਸੋ ਉਹ ਜਿਹੜਾ ਸੀਗਾ ਉਹ ਚੀਜ਼ ਨੂੰ ਇਸ ਕੇਸ ਨੇ ਜਿਹੜਾ ਆ ਉਸ ਪਾਸੇ ਤੇ ਬੜਾ ਅਸਰ ਪਾਉਣਾ ਆ। ਪ੍ਰੈਜ਼ੀਡੈਂਟ ਸੈੱਟ ਕਰਤਾ ਕਿ ਕੱਲ ਨੂੰ ਕੋਈ ਵੀ ਟਰੱਕਿੰਗ ਕੰਪਨੀ ਦਾ ਐਕਸੀਡੈਂਟ ਹੁੰਦਾ ਆ, ਕੁਛ ਹੁੰਦਾ ਆ, ਤੇ ਬ੍ਰੋਕਰ ਜਿਹੜਾ ਆ ਉਹ ਵਿੱਚ ਉਹਦੇ ਲਿਆ ਜਾ ਸਕਦਾ ਔਰ ਵੱਡੇ ਕੇਸ ਬਣਾਏ ਜਾ ਸਕਦੇ, ਕਿਉਂਕਿ ਬ੍ਰੋਕਰ ਆਬਵੀਅਸਲੀ ਵੱਡਾ ਹੈਗਾ। ਟਰੱਕਿੰਗ ਕੰਪਨੀ ਚਾਹੇ ਇੱਕ ਟਰੱਕ ਹੈ ਚਾਹੇ ਉਹ 100 ਟਰੱਕ ਹੈ, ਪਰ ਬ੍ਰੋਕਰ ਤਾਂ ਬਿਲੀਅਨਸ ਦੇ ਵਿੱਚ ਹੈਗਾ ਆ ਉਹਦਾ, ਠੀਕ ਹੈ ਨਾ। ਸੋ ਇਹ ਇੱਕ ਕੀ ਕਹਿੰਦੇ ਹੁੰਦੇ ਆ ਮਾਈਲਸਟੋਨ ਸੈੱਟ ਹੋ ਗਿਆ ਹੁਣ ਕਿ ਜਿਹੜੇ ਬ੍ਰੋਕਰਸ ਹੈਗੇ ਆ ਉਹ ਵੀ ਵਨਰੇਬਲ ਹੈਗੇ ਆ ਇਸ ਚੀਜ਼ ਦੇ ਲਈ, ਲਾਸੂਟ ਦੇ ਲਈ। ਤੇ ਉਹਦਾ ਮਤਲਬ ਇਹ ਆ ਕਿ ਅੱਗੇ ਤੋਂ ਬ੍ਰੋਕਰਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਸਿਲੈਕਸ਼ਨ ਆਫ ਕੈਰੀਅਰਸ ਆ ਉਹ ਟਾਈਟ ਹੋਣਗੇ। ਬ੍ਰੋਕਰਸ ਇੰਸ਼ੋਰੈਂਸ ਵਗੈਰਾ ਹੋਰ ਕਰਨਗੇ ਜਾਂ ਹੋਰ ਕਿਸ ਤਰ੍ਹਾਂ ਦਾ ਕੋਈ ਉਹਨਾਂ ਦਾ ਕਰਨਗੇ, ਸੋ ਖਰਚੇ ਵਧਣਗੇ, ਉਹਨਾਂ ਦਾ ਪ੍ਰੋਫਿਟ ਮਾਰਜਨ ਜਿਹੜਾ ਆ ਉਹ ਘਟੂਗਾ। ਤੇ ਜੇ ਉਹਨਾਂ ਦਾ ਪ੍ਰੋਫਿਟ ਮਾਰਜਨ ਘਟਦਾ ਤੇ ਆਬਵੀਅਸਲੀ ਜਿਹੜਾ ਟਰੱਕਰ ਦਾ ਪ੍ਰੋਫਿਟ ਮਾਰਜਨ ਆ ਉਹ ਵੀ ਘਟਦਾ ਹੈ, ਕਿਉਂਕਿ ਉਹ ਕਿਤੇ ਨਾ ਕਿਤੇ ਤਾਂ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਇਹ
ਕੇਸ ਜਿਹੜਾ ਹੋਇਆ ਹੈਗਾ, ਜਿਹੜਾ ਕਿ ਉੱਥੋਂ ਸੁਪਰੀਮ ਕੋਰਟ ਤੋਂ ਜਦੋਂ AB5 ਦੀ ਨਾ ਹੋਈ ਸੀ, ਉਦੋਂ ਹੀ ਇਹਦੀ ਵੀ ਨਾ ਹੋਈ ਸੀ। ਸੋ ਉਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਇੱਕ ਮਤਲਬ ਕਿ ਸਟੈਂਡਰਡ ਸੈੱਟ ਕਰ ਗਈ ਕਿ ਇਹ ਚੀਜ਼ ਜਿਹੜੀ ਆ ਇਹ ਹੋ ਸਕਦੀ ਆ, ਇਹ ਚੀਜ਼ ਕੀਤੀ ਜਾ ਸਕਦੀ ਆ, ਔਰ ਬ੍ਰੋਕਰ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ। ਤੇ ਇੱਥੇ ਹੀ ਜਿਹੜਾ ਇੱਕ ਮੈਂ ਟਾਈਮ ਲਾਊਂਗਾ ਜਿਹੜਾ ਆਪਣੀ ਗੱਲ ਕਰਨ ਦਾ, ਕਿ ਇਸ ਵੇਲੇ AB5 ਦੇ ਕਰਕੇ ਆਪਣੀਆਂ ਬਹੁਤ ਕੰਪਨੀਆਂ ਜਿਹੜੀਆਂ ਉਹ ਐਜ਼ ਅ ਬ੍ਰੋਕਰ ਵੀ ਬਣ ਰਹੀਆਂ ਹੈਗੀਆਂ। ਸੋ ਆਉਣ ਵਾਲੇ ਸਮੇਂ ਇਹ ਵੀ ਤੁਸੀਂ ਯਾਦ ਰੱਖਣਾ ਕਿ ਬ੍ਰੋਕਰ ਦੀ ਇਸ ਵੇਲੇ ਲਾਇਬਿਲਿਟੀ ਜਿਹੜੀ ਆ ਉਹ ਮੇਰੇ ਖਿਆਲ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸ਼ਾਇਦ ਕੈਰੀਅਰ ਨੂੰ ਜ਼ਿਆਦਾ ਬ੍ਰੋਕਰ ਦੀ ਰਿਸਪੋਂਸਿਬਿਲਿਟੀ ਜਿਹੜੀ ਆ ਉਹ ਆਹ ਕੇਸ ਤੋਂ ਬਾਅਦ ਜਿਹੜੀ ਹੋ ਜਾਂਦੀ ਆ। ਸੋ ਇਹ ਚੀਜ਼ ਵੀ ਧਿਆਨ 'ਚ ਰੱਖਣੀ ਕਿ ਕੱਲ੍ਹ ਨੂੰ ਇਹ ਜਿਹੜੀ ਲਾਇਬਿਲਿਟੀ ਹੈਗੀ ਆ, ਇੱਕ ਐਕਸਟਰਾ ਲਾਇਬਿਲਿਟੀ, ਕੈਰੀਅਰ ਦੀ ਤਾਂ ਲਾਇਬਿਲਿਟੀ ਤੁਹਾਡੇ ਤੇ ਹੈਗੀ ਸੀ, ਤੇ ਪਲੱਸ ਜੇ ਤੁਸੀਂ ਹੁਣ ਬ੍ਰੋਕਰੇਜ ਵੀ ਕਰਦੇ ਆ, ਤੇ ਬ੍ਰੋਕਰੇਜ ਦੇ ਵਿੱਚ ਵੀ ਜੇ ਤੁਸੀਂ ਲੀਗਲੀ ਜਾਂ ਇਲੀਗਲੀ ਕਿਸ ਤਰ੍ਹਾਂ ਦਾ ਲੋਡ ਲਿਆ, ਕਿਸ ਤਰ੍ਹਾਂ ਨਹੀਂ, ਉਹਦੇ ਤੇ ਆਪਾਂ ਨਹੀਂ ਜਾਈਏ। ਪਰ ਜੇ ਬ੍ਰੋਕਰ ਦੀ ਗੱਲ ਕਰਦੇ ਆ ਤਾਂ ਇਹ ਡੈਫੀਨੇਟਲੀ ਇੱਕ ਬਹੁਤ ਵੱਡਾ ਡਿਸੀਜਨ ਹੈਗਾ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਾਫੀ ਹੱਦ ਤੱਕ ਚੇਂਜ ਕਰੂਗਾ। ਸੋ ਆਪਾਂ ਹਰਜੋਤ ਜੀ, ਰਮਨ ਜੀ, ਆਪਾਂ ਦੇਖਿਆ ਸੀਗਾ ਵੀ ਜਦੋਂ AB5 ਦਾ ਰੌਲਾ ਸ਼ੁਰੂ ਹੋਇਆ ਸੀ, ਉਦੋਂ ਕਾਰਪੋਰੇਸ਼ਨਸ ਬਣਨੀਆਂ ਸ਼ੁਰੂ ਹੋਈਆਂ ਸਾਰਿਆਂ ਦੀਆਂ, ਉਦੋਂ ਉਹ ਚੀਜ਼ ਜਿਹੜੀ ਬਣੀ। ਤੇ ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇਹਦਾ ਇੱਕ ਵਰਕਰਾਊਂਡ ਦੇ ਤੌਰ ਦੇ ਉੱਤੇ ਦੇਖ ਰਹੇ ਆ ਵੀ ਬ੍ਰੋਕਰੇਜ ਜਿਹੜੀ ਉਹ ਖੋਲ ਲਈ ਜਾਵੇ, ਤੇ ਬੇਸਿਕਲੀ ਉਹ ਮਲਟੀਪਲ ਬਿਜ਼ਨੈਸਿਸ ਵਾਲੀ ਐਗਜ਼ੈਂਪਸ਼ਨ ਵਾਲੇ ਦੇ ਵਿੱਚ ਆਉਣ ਦੀ ਕੋਸ਼ਿਸ਼ ਆ ਜੀ। ਸੋ ਇਸ ਜਿਹੜੇ ਕੇਸ ਦੇ ਨਾਲ ਕਿੱਦਾਂ ਉਸ ਚੀਜ਼ ਦੇ ਉੱਤੇ ਅਸਰ ਹੋਊਗਾ, ਵੀ ਕਿੱਦਾਂ ਤੁਸੀਂ ਕਹਿੰਦੇ ਆ ਵੀ ਉਹ ਲਾਇਬਿਲਿਟੀ ਜਿਹੜੀ ਬ੍ਰੋਕਰੇਜ ਦੀ ਜਿਹੜੀ ਉਹ ਹੋਰ ਜ਼ਿਆਦਾ ਵੱਧਦੀ ਆ? ਕਿਉਂਕਿ ਦੇਖੋ ਨਾ, ਹੁਣ ਜਿਹੜਾ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ ਕਿ ਜਿਹੜਾ ਬ੍ਰੋਕਰ ਹੈਗਾ ਆ ਉਹਨੇ ਇੱਕ ਕੈਰੀਅਰ ਨੂੰ ਹਾਇਰ ਕੀਤਾ, ਤੇ ਕੈਰੀਅਰ ਦੀ ਉਹਦੀ ਸੀਗੀ ਆਊਟ ਆਫ ਸਰਵਿਸ ਜਾਂ ਉਹਦੇ 'ਚ ਖਾਮੀਆਂ ਸੀਗੀਆਂ, ਉਹ ਸ਼ਾਇਦ ਅੱਖੋਂ ਪਰੋਖੇ ਕਰਤੀਆਂ, ਨਹੀਂ ਦੇਖੀਆਂ। ਤੇ ਜਦੋਂ ਹੁਣ ਇਹ ਕੇਸ ਦਾ ਫੈਸਲਾ ਆਇਆ, ਤੇ ਕੇਸ ਦੇ ਵਿੱਚ ਇਹ ਹੋ ਗਿਆ ਕਿ ਜਿਹੜੀ ਟਰੱਕਿੰਗ ਕੰਪਨੀ ਹੈ, ਜਿਹੜਾ ਬੰਦਾ ਇੰਜਰਡ ਹੋਇਆ ਸੀਗਾ, ਉਹਨੇ ਟਰੱਕਿੰਗ ਕੰਪਨੀ ਨੂੰ ਲਾਸੂਟ ਕਰਨ ਦੇ ਵੇਲੇ ਬ੍ਰੋਕਰੇਜ ਨੂੰ ਵਿੱਚ ਇਨਕਲੂਡ ਕਰ ਲਿਆ। ਸੋ ਉਹਨੇ ਬ੍ਰੋਕਰੇਜ ਤੇ ਇਹ ਇਲਜ਼ਾਮ ਲਾਇਆ ਕਿ ਬ੍ਰੋਕਰੇਜ ਨੇ ਕੈਰੀਅਰ ਨੂੰ ਹਾਇਰ ਕਰਨ ਦੇ ਸਮੇਂ ਜਿਹੜਾ ਆ ਉਹ ਆਪਣਾ ਜਿਹੜਾ ਆ ਚੰਗੀ ਤਰ੍ਹਾਂ ਉਹਨੇ ਨਹੀਂ ਦੇਖਿਆ ਕਿ ਕੈਰੀਅਰ ਦਾ ਰੈਕਡ ਕੀ ਹੈਗਾ, ਕੈਰੀਅਰ ਕੀ ਕਿੱਦਾਂ ਦਾ ਹੈਗਾ, ਕਿੱਦਾਂ ਦਾ ਨਹੀਂ ਹੈਗਾ। ਸੋ ਉਹਨੇ ਉਹ ਜਿਹੜਾ ਅਣਗਹਿਲੀ ਕੀਤੀ ਆ ਕੈਰੀਅਰ ਨੂੰ ਹਾਇਰ ਕਰਨ ਵੇਲੇ, ਉਹਦਾ ਉਹਨੂੰ ਜਿਹੜਾ ਇਸ ਕੇਸ ਦੇ ਵਿੱਚ ਲਿਆ ਗਿਆ, ਤੇ ਉਸ ਹਿਸਾਬ ਦੇ ਨਾਲ ਜਿਹੜਾ ਫੈਸਲਾ ਸੀਗਾ ਉਹ CH ਰੋਬਿਨਸਨ ਦੇ ਜਿਹੜਾ ਖਿਲਾਫ ਗਿਆ ਹੈ। ਜੀ, ਤੇ ਸਰੋਤੇ ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਟਰੱਕਿੰਗ ਬਾਰੇ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਆਪਣੇ ਨਾਲ ਹਰਜੋਤ ਜੀ, ਰਮਨ ਜੀ ਜੁੜੇ ਨੇ, ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਭਾਜੀ, ਮੈਂ ਪੁੱਛਣਾ ਸੀ, ਜਿਹੜੀ ਆਪਣੇ ਉਹ ਲੌਗ ਬੁੱਕ ਦੀ ਜਗ੍ਹਾ ਸ਼ੀਟ ਭਰ ਲੈਂਦੇ ਆ, ਤੇ ਉਹ ਆਪਾਂ 150 ਮੀਲ ਆ ਕਿ 100 ਮੀਲ ਆ, ਨਾਲੇ ਬਾਹਰ ਜਾ ਸਕਦੇ ਆਪਣਾ ਸਟੇਟ ਤੋਂ, ਜਿੱਦਾਂ ਰੀਨੋ ਵਗੈਰਾ? ਭਾਜੀ ਉਹਦੇ 'ਚ ਆਪਾਂ ਬਹੁਤ ਵਾਰੀ ਕਲੀਅਰ ਕਰ ਚੁੱਕੇ ਹਾਂ ਕਿ ਉਹ ਇੱਦਾਂ ਹੀ ਨਹੀਂ ਭਰੀ ਜਾ ਸਕਦੀ। ਤੁਸੀਂ ਤੁਹਾਡਾ ਜਿਹੜੀ ਕੰਪਨੀ ਹੈਗੀ, ਤੁਹਾਡਾ ਜਿਹੜਾ ਲੋਡ ਹੈਗਾ, ਉਹਦੇ 'ਤੇ ਡਿਪੈਂਡ ਕਰਦਾ ਹੈਗਾ ਕਿ ਲੋਡ ਤੁਹਾਡਾ ਜਿਹੜਾ ਆ ਉਹ ਇੰਟਰਸਟੇਟ ਹੈਗਾ, ਇੰਟਰਸਟੇਟ ਹੈਗਾ, ਕਿੱਦਾਂ ਹੈਗਾ, ਜਿਹੜਾ ਮਾਸਟਰ ਬਿੱਲ ਹੈਗਾ ਉਹ ਕਿੱਥੋਂ ਆਇਆ ਹੈਗਾ, ਤੁਸੀਂ ਕੁਆਲੀਫਾਈ ਕਰਦੇ ਆ 150 AL ਮਾਈਲ ਰੇਡੀਅਸ ਲਈ ਕਿ ਨਹੀਂ ਕਰਦੇ। ਸੋ ਕਈ ਚੀਜ਼ਾਂ ਉੱਤੇ ਫੈਕਟਰ ਹੈਗੀਆਂ ਆ, ਉਹਦੇ 'ਚ ਉਹ ਪੇਪਰ ਭਰ ਲੈਣ ਦੇ ਨਾਲ ਹੀ ਕੰਮ ਨਹੀਂ ਸਰ ਜਾਂਦਾ। ਸੋ ਡਿਪੈਂਡ ਕਰਦਾ ਕਿ ਤੁਹਾਡੀ ਸਿਚੁਏਸ਼ਨ, ਤੁਹਾਡਾ ਲੋਡ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ। ਠੀਕ ਹੈ, ਜਿੱਦਾਂ ਕੰਟੇਨਰ ਦਾ ਕੰਮ ਚੱਲਦਾ ਨਾ, ਉਹਦੇ ਬਾਰੇ ਪੁੱਛਣਾ ਸੀ ਜੀ। ਉਹ ਤਾਂ ਬਿਲਕੁਲ। ਸੋ ਮਾਸਟਰ ਬਿੱਲ ਆਫ ਲੀਡਿੰਗ ਦੇ ਉੱਤੇ ਜਿੱਦਾਂ ਉਹਦੇ ਆਧਾਰ ਤੇ ਆ ਵੀ ਕਿੱਥੋਂ ਆਇਆ, ਕਿੱਥੇ ਜਾਣਾ, ਜੇ ਉਹ ਆਊਟ ਆਫ ਸਟੇਟ ਆ ਫਿਰ ਉਹ 'ਚ ਨਹੀਂ ਗੱਲ ਬਣੂਗੀ। ਜਿਹੜਾ ਆਲਵੇਜ਼ ਸਟੇਟ ਬਾਹਰੋਂ ਆਇਆ ਹੁੰਦਾ ਜਾਂ ਸਟੇਟ ਦੇ ਬਾਹਰ ਜਾਣਾ ਹੁੰਦਾ, ਸੋ ਕੰਟੇਨਰ ਵਾਲਾ ਕੰਮ ਤਾਂ ਬਿਲਕੁਲ ਐਗਜ਼ੈਂਪਟ ਨਹੀਂ ਹੈਗਾ ਉਸ ਚੀਜ਼ 'ਚ। ਜੀ। ਸੋ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 408272 5200 ਦੇ। ਅਗਲੀ ਇੱਕ ਖਬਰ ਸਾਂਝੀ ਕਰਦੇ ਜਾਈਏ ਰਮਨ ਜੀ। ਸ਼ਨਾਈਡਰ ਕੰਪਨੀ ਨੇ ਕਾਫੀ ਲੰਮਾ ਸਮਾਂ ਪਹਿਲਾਂ ਜਿਹੜੇ ਓਨਰ ਆਪਰੇਟਰ ਆ ਉਹਨਾਂ ਨੂੰ ਹਾਇਰ ਕਰਨਾ ਬੰਦ ਕਰਤਾ ਸੀ। ਹੁਣ ਸ਼ਨਾਈਡਰ ਨੈਸ਼ਨਲ ਉਹ ਉਹਨਾਂ ਦੇ ਜਿਹੜੇ CEO ਆ ਉਹ ਇਹ ਕਹਿ ਰਹੇ ਆ ਵੀ ਉੱਥੇ ਡਰਾਈਵਰਸ ਨੂੰ ਕੈਲੀਫੋਰਨੀਆ ਤੋਂ ਮੂਵ ਹੋ ਜਾਣਾ ਚਾਹੀਦਾ, ਕਿਉਂਕਿ ਲੋਕ ਹਜੇ ਤਾਈਂ ਪ੍ਰੀਪੇਅਰ ਨਹੀਂ। ਉਹ ਕਹਿੰਦੇ ਜਿੱਦਣ ਹਜੇ ਇਨਫੋਰਸ ਨਹੀਂ ਹੋਣਾ ਸ਼ੁਰੂ ਹੋਇਆ, ਜਦੋਂ AB5 ਤੇ ਇਨਫੋਰਸਮੈਂਟ ਸ਼ੁਰੂ ਹੋ ਗਈ ਤੇ ਫਿਰ ਬਹੁਤ ਜ਼ਿਆਦਾ ਅਸਰ ਪਊਗਾ। ਸੋ ਇਦਾਂ ਦਾ ਹੀ ਇੱਕ ਵਿਸਕੌਨਸਨ ਦੇ ਵਿੱਚ ਵੀ ਹੁਣ ਇੱਕ ਲਾ ਆ ਰਿਹਾ।
ਨਹੀਂ ਸਰ ਜੀ, ਵਿਸਕਾਂਸਨ ਚ ਕੀ ਹੋਇਆ ਸੀਗਾ ਕਿ ਉੱਥੇ ਜਿਹੜਾ ਐਰਿਕ ਬ੍ਰਾਇੰਟ ਹੈਗਾ ਆ, ਉਹਨੇ ਲਾਸੂਟ ਫਾਈਲ ਕੀਤਾ ਸੀ 2020 ਦੇ ਵਿੱਚ। ਦਸੰਬਰ 2018 ਤੋਂ ਲੈ ਕੇ ਅਗਸਤ 2019 ਤੱਕ ਉਹਨੇ ਆਪਣਾ ਇਹਦੇ ਲਈ ਕੰਮ ਕੀਤਾ ਸੀਗਾ ਸ਼ਨਾਈਡਰ ਵਾਸਤੇ। ਤੇ ਸ਼ਨਾਈਡਰ ਵਾਸਤੇ ਉਹਨੇ ਕੰਮ ਕੀਤਾ ਸੀ, ਜਿਸ 'ਚ ਸ਼ਨਾਈਡਰ ਨੇ ਉਹਨੂੰ ਐਜ਼ ਆ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਉਹਨੂੰ ਪੈਸੇ ਦਿੱਤੇ ਸੀ। ਉਹਨੇ ਲਾਸੂਟ ਕੀਤਾ ਸੀਗਾ ਕਿ ਮੈਂ ਇੰਡੀਪੈਂਡੈਂਟ ਕਾਂਟਰੈਕਟਰ ਨਹੀਂ, ਮੈਂ ਐਜ਼ ਇੰਪਲੋਈ ਹਾਂ। ਸੋ ਜਿਹੜਾ ਲੋਅਰ ਕੋਰਟ ਸੀਗੀ, ਲੋਅਰ ਕੋਰਟ ਨੇ ਫੈਸਲਾ ਜਿਹੜਾ ਸੀਗਾ ਉਹ ਟਰੱਕਿੰਗ ਕੰਪਨੀ ਦੇ ਹੱਕ 'ਚ ਦੇ ਦਿੱਤਾ, ਅਕੋਰਡਿੰਗ ਟੂ ਉਹਨਾਂ ਦਾ ਜਿਹੜਾ ਉਹਦਾ ਸੀਗਾ ਆਪਣਾ ਕਾਂਟਰੈਕਟ ਸੀਗਾ। ਪਰ ਅਲਟੀਮੇਟਲੀ ਹਾਇਰ ਕੋਰਟ ਸੀਗੀ, ਉਹਨੇ ਉਹ ਟਰਨ ਡਾਊਨ ਕਰਤਾ ਕਿ ਨਹੀਂ, ਇਹ ਡੈਫੀਨੇਟਲੀ ਇਹ ਉਹਦੇ ਬ੍ਰਾਂਡ ਦੇ ਜਿਹੜਾ ਡਰਾਈਵਰ ਸੀਗਾ ਉਹਦੇ ਹੱਕ ਦੇ ਵਿੱਚ ਦੇ ਦਿੱਤਾ ਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਡਰਾਈਵਰ ਹੈਗਾ ਆ, ਨਾ ਕਿ ਓਨਰ ਆਪਰੇਟਰ ਹੈਗਾ, ਅਕੋਰਡਿੰਗ ਟੂ ਆਲ ਦੈਟ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਦੋਂ ਇੰਡੀਪੈਂਡੈਂਟ ਕਾਂਟਰੈਕਟਰ ਦਾ ਹੋਇਆ ਸੀਗਾ ਕੰਮ, ਤੇ ਉਦੋਂ ਜਦੋਂ ਇਹਨਾਂ ਨੇ ਆਉਂਦਿਆਂ ਹੀ ਪ੍ਰੈਜ਼ੀਡੈਂਟ ਆਪਣੇ ਬਾਈਡਨ ਨੇ ਇਹ ਲਾਅ ਵਾਪਸ ਲਿਆ ਕਾਂਟਰੈਕਟਰ ਵਾਲਾ, ਤੇ ਉਦੋਂ ਹੀ ਜਿਹੜੀ ਵੇਜ ਐਂਡ ਆਵਰ ਡਿਵੀਜ਼ਨ ਆਫ ਡਿਪਾਰਟਮੈਂਟ ਆਫ ਲੇਬਰ ਆ, ਉਹਦੇ ਵਿੱਚ ਇਹ ਚੀਜ਼ ਸ਼ੁਰੂ ਹੋ ਚੁੱਕੀ ਸੀਗੀ ਕਿ ਇਹਦੀ ਕਵਾਇਦ ਕੀ ਜਿਹੜੀ ਹੈਗੀ ਆ, ਡਰਾਈਵਰ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਇੰਪਲੋਈ ਹੈਗਾ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਹਦੀ ਜਿਹੜੀ ਰੀਕਲਾਸੀਫਿਕੇਸ਼ਨ ਦੀ ਕੰਮ ਆ ਉਹ ਉਸ ਲੈਵਲ ਤੇ ਆਲਰੇਡੀ ਸ਼ੁਰੂ ਹੋ ਚੁੱਕਾ ਆ। ਸੋ ਇਹ ਜਿਹੜੀ ਚੀਜ਼ ਆ, ਇਹ ਗ੍ਰੀਨ ਬੇ ਵਿਸਕਾਂਸਨ ਦਾ ਹੈਡਕੁਆਟਰ ਹੈਗਾ ਸ਼ਨਾਈਡਰ ਦਾ। ਸੋ ਉੱਥੇ ਉਹਨਾਂ ਨੇ ਜਿਹੜਾ ਆ 65% ਗ੍ਰੋਸ ਰੈਵਨਿਊ ਜਿਹੜਾ ਆ ਉਹ ਕੰਪਨੀ ਨੇ ਰੱਖਿਆ ਸੀਗਾ, ਤੇ ਬ੍ਰਾਂਡ ਨੂੰ ਲੀਜ਼ ਟਰੱਕ ਦਿੱਤਾ ਸੀਗਾ। ਸੋ ਇਹ ਸਿੰਪਲੀ ਆਪਾਂ ਜਿਹੜੀ ਇੱਥੇ AB5 ਦੇ ਥੱਲੇ ਗੱਲ ਕਰਦੇ ਹਾਂ, ਜਿੱਥੇ ਕਿ ਕੰਪਨੀ ਜਿਹੜੀਆਂ ਉਹ ਆਪਣਾ ਟਰੱਕ ਲੀਜ਼ ਆਊਟ ਕਰ ਦਿੰਦੀਆਂ ਡਰਾਈਵਰ ਨੂੰ, ਤੇ ਉਹਨੂੰ ਓਨਰ ਆਪਰੇਟਰ ਬਣਾ ਕੇ ਦਿਖਾ ਦਿੰਦੀਆਂ। ਸੋ ਉਹ ਚੀਜ਼ ਜਿਹੜੀ ਆ ਐਗਜ਼ੈਕਟਲੀ ਆ ਐਗਜ਼ਾਮਪਲ ਹੈਗਾ। ਸੋ ਇਹਦਾ ਜਿਹੜਾ ਮਤਲਬ ਕਿ ਇਹਦਾ ਸਿੱਟਾ ਇਹ ਆ ਕਿ ਜੇ ਤੁਸੀਂ ਇਹ ਸੋਚਦੇ ਆ ਕਿ ਆਪਾਂ ਕੈਲੀਫੋਰਨੀਆ ਚੋਂ ਬਾਹਰ ਜਾ ਕੇ ਹੋਰ ਕਿਸੇ ਸਟੇਟ 'ਚ ਜਾ ਕੇ ਤੇ ਆਪਾਂ ਇਹ ਚੀਜ਼ ਕਰ ਸਕਦੇ ਹੈਗੇ ਜਾਂ ਆਪਾਂ ਇੱਦਾਂ ਆਪਰੇਟ ਕਰ ਸਕਦੇ ਹੈਗੇ ਆ, ਬੜੀ ਜਲਦੀ ਹੀ, ਬੜੀ ਕੁਇਕਲੀ ਹੀ ਇਹ ਜਿਹੜੀਆਂ ਚੀਜ਼ਾਂ ਆ ਇਹ ਟਰਨ ਅਰਾਊਂਡ ਹੋਣ ਜਾ ਰਹੀਆਂ। ਕੈਲੀਫੋਰਨੀਆ ਦੇ ਨਾਲ ਨਾਲ, ਜਿੱਦਾਂ ਕਿ ਆਪਾਂ ਪਹਿਲਾਂ ਵੀ ਕਹਿ ਚੁੱਕੇ, ਕਈ ਸਟੇਟਾਂ ਜਿਹੜੀਆਂ ਆਲਰੇਡੀ ਇਹਨੂੰ ਲਾਗੂ ਕਰਨ ਨੂੰ ਦੇਖ ਰਹੀਆਂ ਹੈਗੀਆਂ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਫੈਡਰਲ ਲੈਵਲ ਤੇ ਜਿਹੜਾ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਹੈਗਾ ਆ, ਉੱਥੇ ਵੀ ਜਿਹੜਾ ਇਸ ਚੀਜ਼ ਨੂੰ ਆਲਰੇਡੀ ਪੇਸ਼ ਕਰ ਦਿੱਤਾ ਗਿਆ ਆ, ਆਲਰੇਡੀ ਇਹਨੂੰ ਲਿਆਂਦਾ ਗਿਆ ਆ। ਸੋ ਫੈਡਰਲ ਲੈਵਲ ਤੇ ਜੇ ਇਹ ਚੀਜ਼ ਹੋ ਜਾਂਦੀ ਆ, ਜਿਹੜੀ ਰੀਕਲਾਸੀਫਿਕੇਸ਼ਨ ਕਿੱਦਾਂ ਕਰਨੀ ਆ, ਤੇ ਫਿਰ ਕੋਈ ਸਟੇਟ ਦਾ ਮਸਲਾ ਰਹਿ ਨਹੀਂ ਜਾਂਦਾ, ਕਿਉਂਕਿ ਫੈਡਰਲ ਜਿਹੜਾ ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਲਾਅ ਹੈਗਾ ਉਹ ਸੁਪਰਸੀਡ ਕਰਦਾ ਬਾਕੀ ਸਾਰਿਆਂ ਤੇ। ਸੋ ਇਸ ਕਰਕੇ ਜੇ ਆਪਾਂ ਸਟੇਟ ਚੇਂਜ ਕਰਨ ਦੀ ਸੋਚ ਰਹੇ ਜਾਂ ਇੱਦਾਂ ਦੀ ਚੀਜ਼ ਜਿਹੜੀ ਕਿ ਖਾਲਸਾ ਜੀ ਉਹਨਾਂ ਨੇ ਕਿਹਾ ਕਿ ਜਿੱਦਾਂ ਸ਼ਨਾਈਡਰ ਨੇ, ਸਾਰੀਆਂ ਮੇਜਰ ਕੰਪਨੀਆਂ ਨੇ ਜਦੋਂ AB5 ਸਾਈਨ ਹੋਇਆ ਸੀਗਾ ਜਨਵਰੀ 2020 ਚ ਹੀ ਕੈਲੀਫੋਰਨੀਆ ਵਿੱਚ ਓਨਰ ਆਪਰੇਟਰ ਹਾਇਰ ਕਰਨੇ ਬੰਦ ਕਰਤੇ ਸੀਗੇ। ਸੋ ਬਾਹਰਲੀਆਂ ਸਟੇਟਾਂ 'ਚ ਕਰ ਰਹੇ ਆ, ਪਰ ਕਿੰਨੀ ਕੁ ਦੇਰ ਕਰ ਸਕਦੇ ਆ, ਇਹ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੂ ਜੀ। ਆਪਣੇ ਨਾਲ ਕਾਲਰ ਜੁੜੇ, ਇਸ ਦੇ ਉੱਤੇ ਆਪਾਂ ਹੋਰ ਚਰਚਾ ਵੀ ਕਰਾਂਗੇ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਭਾਈ ਜੀ, ਮੇਰਾ ਇੱਕ ਸਵਾਲ ਹੈ। ਜਿੱਦਾਂ ਹੁਣ ਆਪਾਂ ਆਪਣੇ ਬੰਦਿਆਂ ਨੇ ਪਹਿਲਾਂ ਜਦੋਂ ਪਿੱਛੇ ਰੌਲਾ ਪਿਆ ਸੀਗਾ, ਤੇ ਆਪਣੇ ਬੰਦਿਆਂ ਨੇ ਕਾਰਪੋਰੇਸ਼ਨਾਂ ਬਹੁਤ ਬਣਾਈਆਂ, ਹੈਨਾ। ਮੇਰੇ ਹਿਸਾਬ ਨਾਲ ਬਗੈਰ ਰੀਜਨ ਤੋਂ ਪੈਸੇ ਦਿੱਤੇ ਬੁੱਕਕੀਪਰਾਂ ਨੂੰ, ਤਾਂ ਬਣਾ ਕੇ ਤਾਂ ਬਣਾਈਆਂ। ਤੇ ਹੁਣ ਜਿੱਦਾਂ ਬ੍ਰੋਕਰੇਜ ਦਾ ਲਾਇਸੈਂਸ ਤੁਸੀਂ ਕਹਿੰਦੇ ਲੈਣ ਲੱਗ ਪਏ ਆ, ਇਹ ਤਾਂ ਮੇਰੇ ਹਿਸਾਬ ਨਾਲ ਮਨੀ ਕੋਈ ਬ੍ਰੋਕਰੇਜ ਦੇ ਲਾਇਸੈਂਸ ਲੈ ਕੇ, ਟਰੱਕਿੰਗ ਕੰਪਨੀ ਵਾਲਾ ਜਿਹੜਾ ਟਰੱਕਿੰਗ ਕੰਪਨੀ ਦੇ ਲੋਡ ਲੈ ਕੇ, ਕਿਉਂਕਿ ਜੇ ਬ੍ਰੋਕਰ ਦਾ ਲਾਇਸੈਂਸ ਉਹ ਲੈ ਲੈਂਦਾ, ਤੇ ਬ੍ਰੋਕਰ ਟੂ ਬ੍ਰੋਕਰ ਦਾ ਤੁਸੀਂ ਲੋਡ ਲੈ ਨਹੀਂ ਸਕਦੇ। ਬ੍ਰੋਕਰ ਦੇ ਲਾਇਸੈਂਸ ਤੇ ਤੁਸੀਂ ਸ਼ਿਪਰ ਦਾ ਲੋਡ ਲੈਣਾ, ਜਿਹੜਾ ਸ਼ਿਪਰ ਦਾ ਲੋਡ ਲੈਣਾ ਹੈ ਉਹ ਕੋਈ ਖਾਲਾ ਹੀ ਦਾ ਵਾੜਾ ਨਹੀਂ ਹੈਗਾ, ਹੈਨਾ। ਤੇ ਜੇ ਮੰਨ ਲਓ ਤੁਸੀਂ ਬ੍ਰੋਕਰ ਦਾ ਲਾਇਸੈਂਸ ਬਣਾਉਂਦੇ ਹੋ, ਉਹਦਾ ਬੌਂਡ ਆ 70-80 ਹਜ਼ਾਰ ਮੇਰਾ $1,00,000, ਮੰਨ ਲਓ ਤੁਸੀਂ ਬ੍ਰੋਕਰ ਦਾ ਲਾਇਸੈਂਸ ਬਣਾ ਵੀ ਲੈਂਦੇ ਹੋ, ਤੇ ਤੁਸੀਂ ਬ੍ਰੋਕਰ ਮੁੜ ਕੇ ਤੁਸੀਂ ਆਪਣੀ ਟਰੱਕਿੰਗ ਕੰਪਨੀ ਦੇ ਲੋਡ ਲੈ ਕੇ ਤੇ ਤੁਸੀਂ ਬ੍ਰੋਕਰੇਜ ਤੇ ਗਾਂ ਸਾਨੂੰ ਦਓਗੇ, ਉਹ ਲੀਗਲ ਨਹੀਂ ਹੈਗਾ ਜੀ ਮੇਰੇ ਹਿਸਾਬ ਨਾਲ। ਇਹਦੇ ਬਾਰੇ ਮੈਨੂੰ ਦੱਸਿਓ ਜੀ। ਨਹੀਂ, ਬਿਲਕੁਲ ਡੈਫੀਨੇਟਲੀ ਉਹ ਲੀਗਲ ਨਹੀਂ ਹੈਗਾ, ਔਰ ਉਸ ਲੋਡ ਦਾ ਕੋਈ ਵੀ ਪ੍ਰੋਬਲਮ ਪੈ ਜਾਂਦੀ ਆ, ਕੋਈ ਵੀ ਕਲੇਮ ਪੈ ਜਾਂਦਾ, ਕੁਝ ਵੀ ਪੈ ਜਾਂਦਾ, ਤੇ ਉਹ
ਓਰੀਜਨਲ ਬ੍ਰੋਕਰ ਹੈਗਾ ਉਹਨਾਂ ਨੇ ਕਵਰ ਨਹੀਂ ਕਰਨਾ ਹੈਗਾ, ਜਾਂ ਕਿਸੇ ਨੇ ਵੀ ਉਹ ਪ੍ਰੋਬਲਮ ਬਹੁਤ ਵੱਡੀ ਹੈਗੀ ਆ। ਜਿਹੜੀ ਤੁਸੀਂ ਜਦੋਂ ਬ੍ਰੋਕਰ ਦੇ ਨਾਲ ਕਿਸੇ ਨਾਲ ਕੈਰੀਅਰ ਐਗਰੀਮੈਂਟ ਸਾਈਨ ਕਰਦਾ, ਉਹਦੇ ਵਿੱਚ ਉਹਨਾਂ ਨੇ ਖਾਸ ਇਹ ਲਿਖਿਆ ਹੁੰਦਾ ਕਿ ਇਸ ਲੋਡ ਨੂੰ ਤੁਸੀਂ ਡਬਲ ਬ੍ਰੋਕਰ ਨਹੀਂ ਕਰ ਸਕਦੇ, ਇਸ ਲੋਡ ਨੂੰ ਤੁਸੀਂ ਇਹਨੂੰ ਅੱਗੇ ਨਹੀਂ ਦੇ ਸਕਦੇ। ਕਿਉਂਕਿ ਦੇਖੋ ਜਿਹੜਾ ਮਕਸਦ ਹੈਗਾ, ਮਕਸਦ ਇਹ ਆ ਕਿ ਜਿਹੜੀ ਟਰੱਕਿੰਗ ਕੰਪਨੀ ਹੈਗੀ ਆ ਉਹ ਐਸੈਟ ਬੇਸਡ ਟਰੱਕਿੰਗ ਕੰਪਨੀ ਚਾਹੁੰਦੇ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਬੇਸਡ ਟਰੱਕਿੰਗ, ਤਾਂ ਕਿ ਉਹਨਾਂ ਦੇ ਡਰਾਈਵਰ ਹੋਣ ਔਰ ਆਪਣੇ ਦੇ ਨਾਲ ਹੀ ਉਹ ਆਪਣੇ ਲੋਡ ਕਵਰ ਕਰਨ। ਕੰਪਨੀ ਜਿਹੜਾ ਕਿ ਮੈਂ ਫਿਰ ਬਾਰ-ਬਾਰ ਇਹੋ ਹੀ ਗੱਲ ਕਹਿਣਾ ਹੈਗਾ ਕਿ ਅਗਲਾ ਜਿਹੜਾ ਆਉਣ ਵਾਲਾ ਜਿਹੜਾ ਲਾਅ ਹੈਗਾ, ਜਿੱਥੇ ਇਸ ਵੇਲੇ ਗੱਲਬਾਤ ਹੋ ਰਹੀ ਹੈਗੀ ਹੈ, ਜਿੱਥੇ ਵਿਊਜ਼ ਮੰਗੇ, ਉਹ ਇਹੋ ਹੀ ਆ ਕਿ ਉਹਦੇ ਵਿੱਚ ਬ੍ਰੋਕਰਸ ਨੇ ਇਹ ਮਤਲਬ ਕਿ ਰੈੱਡ ਫਲੈਗ ਕਰ ਦਿੱਤਾ ਹੈਗਾ ਕਿ ਜਿਹੜੇ ਡਿਸਪੈਚਰਸ ਹੈਗੇ ਆ, ਸੋ ਕਾਲਡ ਜਿਹੜੀਆਂ ਕੰਪਨੀਆਂ ਡਿਸਪੈਚ ਕਰਦੀਆਂ, ਲੋਡ ਅੱਗੇ ਲੈ ਕੇ ਦਿੰਦੀਆਂ ਆ, ਕਿ ਉਹਨਾਂ ਨੂੰ ਕਿਸ ਕੈਟੇਗਰੀ 'ਚ ਰੱਖਣਾ ਹੈਗਾ। ਸੋ ਇਹ ਚੀਜ਼ ਜਿਹੜੀ ਆ ਉਹ ਜਿਹੜਾ ਇਸ ਵੇਲੇ AV5 ਦੇ ਘੇਰੇ ਦੇ ਵਿੱਚ ਆਣ ਕੇ ਸਾਰੇ ਹੁਣ ਬ੍ਰੋਕਰੇਜ ਵੱਲ ਨੂੰ ਜਿਹੜੀ ਚੀਜ਼ ਹੋ ਰਹੀ ਆ, ਉਹਦੇ ਲਈ ਆਲਰੇਡੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਅਪਕਮਿੰਗ ਹੈਗੀ। ਸੋ ਉਹ ਬਿਲਕੁਲ ਟੋਟਲੀ ਗਲਤ ਹੈਗਾ, ਕਿਉਂਕਿ ਤੁਸੀਂ ਜਿਹੜੇ ਬ੍ਰੋਕਰ ਤੋਂ ਲੋਨ ਲੈ ਰਹੇ ਹੈਗੇ ਆ, ਤੁਸੀਂ ਉਹਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਹੈਗਾ, ਤੁਸੀਂ ਟੋਟਲੀ ਉਹਦੇ ਅਗੇਂਸਟ ਜਾ ਰਹੇ ਆ। ਸੋ ਇਸ ਕਰਕੇ ਬ੍ਰੋਕਰੇਜ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਕਾਰਪੋਰੇਸ਼ਨਾਂ ਖੋਲ੍ਹਣੀਆਂ, ਆਪਾਂ ਉਦੋਂ ਵੀ ਬਹੁਤ ਜਣਿਆਂ ਨੂੰ ਇਹ ਗੱਲ ਕਹੀ ਸੀਗੀ ਕਿ ਕਾਰਪੋਰੇਸ਼ਨਾਂ ਖੋਲ੍ਹੋ, ਕੋਈ ਫਾਇਦਾ ਨਹੀਂ ਹੈਗਾ, ਕੋਈ ਮਤਲਬ ਨਹੀਂ ਬਣਦਾ ਹੈਗਾ, ਕਿਉਂਕਿ ਰਿਕੁਆਇਰਡ ਨਹੀਂ ਹੈਗਾ। ਸੋ ਇਸ ਵੇਲੇ ਵੀ ਜਿਹੜੀ ਬ੍ਰੋਕਰੇਜ ਖੋਲ੍ਹ ਕੇ ਉਹਦਾ ਇੱਕ ਟਾਈਮ ਫॉर द ਟਾਈਮ ਬੀਇੰਗ ਤੁਸੀਂ ਆਪਣਾ ਜਿਹੜਾ ਕੰਮ ਚਲਾਉਣ ਦੀ ਗੱਲ ਹੋ ਰਹੀ ਆ, ਪਰ ਅਦਰ ਦੈਨ ਦੈਟ ਉਹ ਬਿਲਕੁਲ ਟੋਟਲੀ ਆਪਣਾ ਜਿਹੜਾ ਤੁਸੀਂ ਕੰਟਰੈਕਟ ਸਾਈਨ ਕੀਤਾ ਬ੍ਰੋਕਰ ਨਾਲ, ਉਹਦੇ ਅਗੇਂਸਟ ਜਾ ਰਹੇ ਆ। ਜੀ ਜੀ, ਹਾਂਜੀ, ਥੈਂਕ ਯੂ ਜੀ ਕਾਲ ਦੇ ਲਈ ਜੀ, ਮਿਹਰਬਾਨੀ ਜੀ। ਤੇ ਨਾਲ ਜਦੋਂ ਤੱਕ ਰਾਜਕਰਵੀਰ ਸਿੰਘ ਜੀ ਕਾਲ ਚੱਕਦੇ ਆ, ਤੇ ਆਪਾਂ ਇੱਕ ਇਹ ਵੀ ਖਬਰ ਸਾਂਝੀ ਕਰਦੇ ਜਾਈਏ। ਰਮਨ ਜੀ ਕਹਿੰਦੇ ਪਈ ਅਮਰੀਕਾ ਦੀ ਟਰਾਂਸਪੋਰਟੇਸ਼ਨ ਜਾਂ ਟਰੱਕਿੰਗ ਦੀ ਹਿਸਟਰੀ ਦੇ ਵਿੱਚ ਦੇਖਿਆ ਜਾਵੇ ਤੇ ਸੰਨ 2021 ਸਭ ਤੋਂ ਮਹਿੰਗਾ ਸੀਗਾ, ਕੋਸਟਲੀਅਰ ਸੀਗਾ ਟਰੱਕਿੰਗ ਬਿਜ਼ਨਸ ਦੇ ਲਈ। ਕਹਿੰਦੇ ਪਈ ਐਵਰੇਜ ਕਾਸਟ, ਹੁਣ ਇਹ ਦੱਸਦੇ ਜਾਂਦੇ, ਕਈ ਵਾਰੀ ਫੇਰ ਸਾਨੂੰ ਲੋਕ ਕਹਿ ਦਿੰਦੇ ਜੀ ਤੁਸੀਂ ਡਰਾਈ ਜਾਂਦੇ ਆ, ਆਪ ਹੀ ਮਾਰਦੇ ਆ। ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦਾ ਜੋ ਨਵੀਂ ਰਿਸਰਚ ਆਈ ਆ, ਉਹਦੇ ਮੁਤਾਬਕ ਕਹਿੰਦੇ ਪਈ ਜੋ ਆਪਰੇਸ਼ਨਲ ਕਾਸਟ ਹੈਗੀ ਆ ਟਰੱਕ ਦੀ, ਉਹ $1 85 ਸੈਂਟ ਆ, 1.855 ਪਰ ਮਾਈਲ ਰਹੀ ਆ। ਇਹ ਬਹੁਤ ਜ਼ਿਆਦਾ, ਕਿਉਂਕਿ 35.4% ਤਾਂ ਕਹਿੰਦੇ ਪਈ ਗੈਸ ਦੀ ਵਿੱਚ ਇਨਕਰੀਜ਼ ਹੋਇਆ ਸੰਨ 2020 ਚ। ਰਿਪੇਅਰ ਤੇ ਮੇਨਟੇਨੈਂਸ 18.2% ਇਨਕਰੀਜ਼ ਹੋਈ ਆ। ਡਰਾਈਵਰ ਦੀਆਂ ਵੇਜਸ 10.8% ਇਨਕਰੀਜ਼ ਹੋਈਆਂ। ਸੋ ਟਰੱਕਿੰਗ ਬਿਜ਼ਨਸ ਦੇ ਲਈ ਬਹੁਤ ਕਰਨ ਦੇ ਲਈ ਕਾਫੀ ਮਹਿੰਗਾ ਜਿਹੜਾ ਸਾਲ ਇਹ ਰਿਹਾ ਹੈਗਾ ਜੀ। ਭਾਜੀ ਇਹ ATRI ਦੀ ਜਿਹੜੀ ਸਟੱਡੀ ਹੈਗੀ ਆ, ਇਹਦੇ ਵਿੱਚ ਆਪਣੇ ਪੰਜਾਬੀਆਂ ਦੀ ਉਹ 70-80 ਸੈਂਟ ਵਾਲੀ ਤਨਖਾਹ ਨਹੀਂ ਹੈਗੀ। ਸੋ ਉਹ ਐਕਸਪਲੋਰ ਕਰਨਾ ਕਿ ਜਿਹੜੀ ਆਪਣੀ 70-80 ਸੈਂਟ ਵਾਲੀ ਹੈਗੀ ਆ, ਤੇ ਉੱਤੇ ਜੇ ਉਹਦੇ ਪੇਰੋਲ ਟੈਕਸ ਵਗੈਰਾ ਪਾ ਦਈਏ ਤੇ ਆਪਾਂ $2.25 ਦੇ ਲਾਗੇ ਚਲੇ ਜਾਂਦੇ ਆ ਆਪਣੀ ਕਾਸਟ ਜਿਹੜੀ ਹੈਗੀ ਆ। ਸੋ ਇਹ ਅਮਰੀਕਨ ਜਿਹੜੇ ਟਰੱਕਸ ਹੈਗੇ, ਅਮਰੀਕਨ ਕੰਪਨੀਜ਼ ਹੈਗੀਆਂ, ਉਹਨਾਂ ਦੀ ਸਟੱਡੀ ਹੈਗੀ ਆ। ਆਪਾਂ ਨੂੰ ਆਪਣੀ ਸਟੱਡੀ ਦਾ ਪਤਾ ਹੀ ਹੈਗਾ ਕਿ ਆਪਾਂ ਕਿੰਨੀਆਂ ਪੇ ਕਰਦੇ, ਕਿੰਨਾ ਪੇਰੋਲ ਆ ਸਾਡਾ, ਤੇ ਅਸੀਂ ਕਿਸ ਤਰ੍ਹਾਂ ਪੇ ਕਰਦੇ ਆ, ਤੇ ਕਿਸ ਤਰ੍ਹਾਂ ਅਸੀਂ ਜਿਹੜੇ ਆ ਪੇਰੋਲ ਟੈਕਸਿਸ ਵਗੈਰਾ ਜਿਹੜੇ ਆ ਉਹ ਨਹੀਂ ਕਰਦੇ ਹੈਗੇ। ਸੋ ਰਾਜਕਿਰਨ, ਮੈਂ ਹਰਜੋਤ ਭਾਜੀ ਇੱਕ ਇੱਥੇ ਥੋੜਾ ਜਿਹਾ ਟਾਈਮ ਲਾਊਂਗਾ ਇੱਕ ਗੱਲ ਕਰਨ ਦੇ ਲਈ ਕਿ ਇਸ ਵੇਲੇ ਕਾਫੀ ਜਿਹੜੀਆਂ ਕੰਪਲੇਂਟਸ ਵੀ ਆ ਰਹੀਆਂ ਹੈਗੀਆਂ ਸਾਨੂੰ, ਤੇ ਜਿਹੜੀਆਂ ਪੇ ਆਪਣੀ ਵੇਜ ਥੈਫਟ ਦੀਆਂ ਜਾਂ ਵੇਜ ਦੇ ਉੱਤੇ ਕੋਈ ਕੁਐਸਚਨ ਜਿਹੜੇ ਆ ਉਹ ਆ ਰਹੇ ਹੈਗੇ ਆ। ਸੋ ਇਹਦੇ ਵਿੱਚ ਮੈਂ ਇੱਕੋ ਹੀ ਗੱਲ ਹੈਗੀ ਆ ਕਿ ਇਹ ਸਮਾਂ ਜਿਹੜਾ ਹੈਗਾ ਇਹ ਸਮਾਂ ਸੰਭਾਲਣ ਦਾ ਹੈਗਾ। ਸੋ ਆਪਣੀਆਂ ਸਾਰੇ ਆਪਣੇ ਬਿਜ਼ਨਸ ਓਨਰਸ ਨੂੰ, ਆਪਣੀ ਕੰਪਨੀਜ਼ ਨੂੰ ਜ਼ਰੂਰ ਇਹ ਰਿਕੁਐਸਟ ਕਰੂੰਗਾ ਕਿ ਪਲੀਜ਼ ਜੇ ਤੁਸੀਂ ਕਿਸੇ ਨਾਲ ਵੀ ਤੁਹਾਡਾ ਕੋਈ ਇਸ ਤਰ੍ਹਾਂ ਦਾ ਮਸਲਾ ਹੈਗਾ ਕਿ ਪ੍ਰੋਬਲਮ ਹੈਗੀ ਆ, ਪਲੀਜ਼ ਉਹਨੂੰ ਜੈਂਟਲੀ ਉਹਨੂੰ ਸੋਲਵ ਕਰੋ, ਉਹਨੂੰ ਟਰਾਈ ਕਰੋ ਕਿ ਉਹਨੂੰ ਹੈਂਡਲ ਕਰਨ ਦੀ ਪ੍ਰੋਪਰ ਢੰਗ ਦੇ ਨਾਲ, ਕਿਉਂਕਿ ਥਿੰਗਸ ਆਰ ਗੋਇੰਗ ਇਨ ਅ ਰੋਂਗ ਸਾਈਡ। ਸੋ ਇਹ ਬੜੀ ਜਲਦੀ ਹੀ ਜਿਹੜੀਆਂ ਆ ਤੁਸੀਂ ਆਪ ਦੇ ਆਪ ਹੀ ਆਪਣੇ ਆਪ ਨੂੰ ਉਸ ਸ਼ਿਕੰਜੇ 'ਚ ਨਾ ਫਸਾ ਲਿਓ, ਕਿਉਂਕਿ ਬਹੁਤ ਐਕਟੀਵਿਟੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਜੇ ਤੁਸੀਂ ਕਿਸੇ ਦੇ ਪਲੀਜ਼ ਵੇਜਸ ਵਗੈਰਾ ਦੇਣੇ ਹੈਗੇ ਆ, ਟਾਈਮਲੀ ਮੈਨਰ ਦੇ ਨਾਲ ਉਹਨਾਂ ਦੇ ਵੇਜਸ ਜਿਹੜੇ ਆ ਪ੍ਰੋਪਰ ਢੰਗ ਦੇ ਨਾਲ ਵੇਜਸ ਜਿਹੜੇ ਆ, ਤੁਹਾਡਾ ਕੰਪਨੀ ਦਾ ਕੋਈ ਵੀ ਕੰਟਰੈਕਟ ਲਿਖਿਆ, ਤੁਸੀਂ ਕਿਸੇ ਕਿਸਮ ਦਾ ਵੀ ਕੰਟਰੈਕਟ ਲਿਖ ਕੇ ਰੱਖਿਆ ਆ,
ਇਹ ਦੱਸਣ ਨੂੰ ਕਿ ਹਾਂਜੀ ਜੇ ਇੰਸ਼ੋਰੈਂਸ ਦਾ ਐਕਸੀਡੈਂਟ ਹੋ ਗਿਆ ਜੀ ਤੇ ਤੁਹਾਡੇ ਪੈਸੇ ਕੱਟੇ ਜਾਣੇ ਆ, ਜੇ ਤੁਸੀਂ ਲੇਟ ਹੋ ਗਏ ਤੇ ਤੁਹਾਡੇ ਇੱਦਾਂ ਦਾ ਕੋਈ ਵੀ ਕੰਟਰੈਕਟ ਜਿਹੜਾ ਕੋਰਟ ਦੇ ਵਿੱਚ ਹੈ ਨਹੀਂਗਾ, ਕਿਉਂਕਿ ਅਕੋਰਡਿੰਗ ਟੂ ਸਟੇਟ ਲਾਅ ਦੇ ਤੁਸੀਂ ਉਹ ਚੀਜ਼ਾਂ ਨਹੀਂ ਕਰ ਸਕਦੇ ਹੈਗੇ। ਮੈਜੋਰਟੀ ਸਟੇਟ ਲਾਅ ਦੇ ਵਿੱਚ ਜਿਹੜਾ ਲੇਬਰ ਲਾਅ ਆ ਉਹਦੇ 'ਚ ਨਹੀਂ ਕਰ ਸਕਦੇ। ਸੋ ਪਲੀਜ਼ ਸੋ ਜੇ ਅਦਾਲਤ 'ਚ ਜਾਊਗੀ ਤਾਂ ਉੱਥੇ ਬਿਜ਼ਨਸ ਓਨਰ ਇੱਕ ਹਿਸਾਬ ਦੇ ਨਾਲ ਹਾਰੂਗਾ, ਉੱਥੇ ਵਰਕਰ ਦੇ ਹੱਕ ਦੇ ਵਿੱਚ ਤੁਸੀਂ ਜੀ। ਕਹਿ ਰਹੇ ਆ ਵੀ ਉਹਦੇ ਵਿੱਚ ਹੀ ਉਹ ਫੈਸਲਾ ਜਿਹੜਾ ਉਹ ਆਉਣਾ ਆ। ਹਾਰੂਗਾ ਵੀ ਰਮਨ ਜੀ ਬਹੁਤ ਬੁਰੀ ਤਰ੍ਹਾਂ, ਕਿਉਂਕਿ ਕੀ ਹੁੰਦਾ ਵੀ ਜਦੋਂ ਇੱਕ ਤੁਹਾਡਾ EMPLOYEE ਚਲ ਗਿਆ ਲੇਬਰ ਕੋਰਟ, ਇਹ ਕੈਲੀਫੋਰਨੀਆ ਸਟੇਟ ਦੀ ਗੱਲ ਕਰਦੇ ਆ, ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਲੇਬਰ ਲਾ ਆ ਮੋਸਟਲੀ ਉਹ ਲੇਬਰ ਦੇ ਹੱਕ 'ਚ ਹੀ ਆ। ਸੋ ਜਦੋਂ ਇੱਕ ਵੀ ਚਲ ਗਿਆ, ਉਹਨੇ ਇਕੱਲਾ ਉਹ ਇੱਕ ਦੀ ਨਹੀਂ ਗੱਲ ਕਰਨੀ, ਉਹਨੇ ਤੁਹਾਡਾ ਜਦ ਤੋਂ ਬਿਜ਼ਨਸ ਆ ਨਾ ਪੁਰਾਣਾ ਸਾਰਾ ਆਡਿਟ ਕਰ ਦੇਣਾ ਹੈ। ਸਾਰੇ ਜੇ ਕੱਚੇ ਹੋਰ ਵੀ ਚ ਕਿਸੇ ਨਾਲ ਹੋਇਆ ਤੇ ਫਿਰ ਆਪਾਂ ਤੁਹਾਨੂੰ ਖਬਰਾਂ ਸਾਂਝੀਆਂ ਕਰਦੇ ਰਹੇ ਆ, ਕੋਈ ਗੈਸ ਸਟੇਸ਼ਨ ਮਾਲਕ ਨੂੰ ਕਿੰਨਾ ਫਾਈਨ ਪਿਆ ਸੀ, ਰੈਸਟੋਰੈਂਟ ਵਾਲਿਆਂ ਨੂੰ ਕਿੰਨਾ ਫਾਈਨ ਪਿਆ ਸੀ 4 ਸਾਲ ਦੇ, ਜਦੋਂ ਉਹਨੇ ਕੱਢ ਲਿਆ EMPLOYEE $3.5 ਲੱਖ ਦੇ ਕਰੀਬ। ਸੋ ਇਹ ਬੈਟਰ ਇਹੀ ਆ ਵੀ ਜੇ ਕਿਸੇ ਦਾ ਝਗੜਾ ਤਾਂ ਸਮਾਂ $1000 ਵਾਧਾ ਦੇ ਕੇ ਸੈਟਲ ਕਰ ਲਓ ਕੋਰਟ ਜਾਣ ਨਾਲ। ਨਹੀਂ, ਕਿਉਂਕਿ ਹੁਣ ਤੁਸੀਂ ਦੇਖੋ ਬਿਲਕੁਲ ਇੱਕ ਇਹਦੇ ਵਿੱਚ ਨਾਲ ਮੈਂ ਹੋਰ ਐਡ ਕਰਦਾ ਜਾਵਾਂ, ਰੀਸੈਂਟਲੀ ਜਿਹੜਾ ਨਵਾਂ ਬਿੱਲ ਪਾਸ ਹੋਇਆ ਨਾ ਰੀਕਨਸੀਲੀਏਸ਼ਨ ਬਿੱਲ, ਜਿਹੜਾ $700 ਬਿਲੀਅਨ ਦਾ, ਉਹਦੇ ਵਿੱਚ 80 ਬਿਲੀਅਨ IRS ਨੂੰ ਐਕਸਟਰਾ ਜਿਹੜੇ ਉਹ ਦਿੱਤੇ ਜਾਣੇ ਆ। ਉਹਨਾਂ ਨੇ ਹੋਰ ਨਵੇਂ EMPLOYEE ਹਾਇਰ ਕਰਕੇ ਐਨਫੋਰਸਮੈਂਟ ਦੇ ਉੱਤੇ ਜ਼ੋਰ ਜਿਹੜਾ ਪਾਉਣਾ ਆ। ਜਿਹੜਿਆਂ ਦੀ ਕਦੀ ਵਾਰੀ ਨਹੀਂ ਨਾ ਆਈ, ਹੋ ਸਕਦਾ ਵੀ ਅਗਲੇ ਸਾਲ ਤੋਂ ਉਹ ਆਡਿਟ ਦੇ ਵਿੱਚ ਉਹਨਾਂ ਦੇ ਨਾਮ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਣ, ਤੇ ਉਸ ਟਾਈਮ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਫਿਰ ਰਗੜਨ ਹੋਣ ਦਾ, ਤੇ ਜੇ ਖਰਾਬੀ ਹੋਈ ਕਿਤੇ ਵੀ ਥੋੜੀ ਵੀ 19 ਦਾ ਵੀ ਫਰਕ ਹੋਇਆ ਤੇ ਉਹਨਾਂ ਨੇ ਜਿਹੜਾ ਉਹ ਕੰਮ ਸੋ ਚੱਕਣਾ ਇਹਦਾ ਰਾਜਕਰਮੀ ਸਿੰਘ ਜੀ ਬਹੁਤਾ ਸਮਾਲ ਬਿਜ਼ਨਸ ਤੇ ਹੀ ਪੈਣਾ ਆ, ਜਿਹੜੇ 5-7-10 ਟਰੱਕਾਂ ਵਾਲੇ। ਦੇਖੋ ਜਿਹੜੀਆਂ ਵੱਡੀਆਂ ਕੰਪਨੀਆਂ, ਵੱਡੀਆਂ ਕਾਰਪੋਰੇਸ਼ਨ, ਉਹਨਾਂ ਕੋਲ ਤਾਂ ਬੜੇ ਪ੍ਰੋਫੈਸ਼ਨਲ ਅਕਾਊਂਟਿੰਗ ਫਰਮਸ ਹੁੰਦੀਆਂ। ਆਮ ਜਿਹੜਾ ਛੋਟਾ ਬਿਜ਼ਨਸ ਵਾਲਾ ਆ ਉਹ ਤਾਂ ਫਿਰ ਉਸੇ ਤਰੀਕੇ ਨਾਲ ਚੱਲਦਾ ਵੀ ਆਪਣਾ ਖਰਚਾ ਘੱਟ ਰਿਹਾ, ਉਹ ਇੰਨਾ ਮਹਿੰਗਾ ਅਕਾਊਂਟੈਂਟ ਵੀ ਨਹੀਂ ਹਾਇਰ ਕਰ ਸਕਦੇ। ਸੋ ਇਸ ਕਰਕੇ ਉਹਨਾਂ ਦੇ ਆਡਿਟ ਹੋਣ ਦੇ ਚਾਂਸ ਬਹੁਤ ਹੋਣੇ ਆ। 80,000 ਨਵੇਂ IRS ਦੇ EMPLOYEE ਬਹੁਤ ਵੱਡੀ ਗਿਣਤੀ ਆ, ਕਾਫੀ ਸਾਲਾਂ ਬਾਅਦ ਇੰਨੇ ਹਾਇਰ ਹੋਣੇ ਹੈਗੇ। ਜਾਂ 4 ਲੱਖ ਤੋਂ ਵੱਧ ਜਿਨ੍ਹਾਂ ਦੀ ਓਵਰਆਲ ਸਾਲ ਦੀ ਜਿਹੜੀ ਉਹ ਇਨਕਮ ਵਾਲੀ ਜਿਹੜੀ ਹੋਣੀ ਆ, ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਜ਼ਿਆਦਾ ਜ਼ੋਰ ਦੇਣਾ, ਤੇ 5 ਮਿਲੀਅਨ ਤੋਂ ਉੱਤੇ ਵਾਲਿਆਂ ਦੇ ਉੱਤੇ ਹੋਰ ਜ਼ਿਆਦਾ ਜਿਹੜਾ ਉਹ ਜ਼ੋਰ ਦੇਣਾ। ਸੋ ਧਿਆਨ ਦੇ ਨਾਲ ਚੱਲਣ ਦੀ ਜਿਹੜੀ ਲੋੜ ਆ। ਪੁਰਾਣੇ ਆਪਣੇ ਜਿੱਦਾਂ ਕਿਹਾ ਆ ਬੈਰੀ ਦਾ ਹੈਚਟ, ਤੇ ਉਹ ਤੁਸੀਂ ਆਪਣਾ ਕੰਮ ਜਿਹੜਾ ਉਹ ਸਿੱਧਾ ਕਰੋ। ਇਸ ਤੋਂ ਪਹਿਲਾਂ ਤੁਸੀਂ ਹੋਰ ਜ਼ਿਆਦਾ ਜਿਹੜਾ ਉਹ ਰਗੜ ਹੋ ਜਾਓ। ਕੁਝ ਹਜ਼ਾਰ ਬਚਾਉਂਦੇ ਬਾਅਦ 'ਚ ਲੱਖਾਂ ਮਿਲੀਅਨਾਂ ਦੇ ਵਿੱਚ ਨਾ ਗੱਲ ਜਿਹੜੀ ਉਹ ਜਾ ਪਹੁੰਚੇ, ਕੰਪਨੀਆਂ ਬੰਦ ਹੋ ਜਾਂਦੀਆਂ। ਫਿਰ ਆਪਣੇ ਕੁਝ ਕਾਲਰ ਹੋਰ ਵੀ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ। ਸਰੋਤਿਓ, ਤੁਹਾਡਾ ਵੀ ਜੇ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ। ਨੰਬਰ ਹੈ 408 272 5200। ਅਭੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਟੀਮ ਤੇ ਸੁਣਨ ਵਾਲੇ ਸਰੋਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜਿੱਦਾਂ ਭਾਜੀ ਗੱਲ ਕਰਦੇ ਪਏ, ਜਿੱਦਾਂ ਨਵਾਂ ਲੋਈ ਵਿਪਾਰ ਦੀ ਗੱਲ ਕਰਨ ਦੇ ਸੀਗੇ, ਮੇਰਾ ਇਹ ਸੀਗਾ ਵੀ ਚਲੋ ਠੀਕ ਹੈ, ਆਪਾਂ ਜਿੱਲੇ ਕਿਸੇ ਲੋਡ ਅਸੀਂ ਪਰਚੇਜ਼ ਕਰਦੇ ਹਾਂ, ਸਾਨੂੰ ਦੇਖਣਾ ਪੈਂਦਾ ਸਾਡੀ ਕਿੰਨਾ ਬਚਤ, ਕਿੰਨੇ ਸਾਡੇ ਖਰਚੇ, ਕੀ ਸਾਰਾ ਕੱਢ ਕੇ ਫਿਰ ਸਾਨੂੰ ਕੈਲਕੂਲੇਸ਼ਨ ਕਰਨੀ ਪੈਂਦੀ ਵੀ ਇੰਨੇ ਰੇਟ ਤੇ ਸਾਨੂੰ ਘੱਟੋ ਘੱਟ ਲੋਡ ਨੂੰ ਜੈਸ ਕਰਨੀ ਚਾਹੀਦੀ ਹੈ, ਫਿਰ ਅਸੀਂ ਉਹਨੂੰ ਮਤਲਬ ਬਾਏ ਕਰੀਏ ਜਾਂ ਖਰੀਦ ਲਈਏ। ਠੀਕ ਹੈ ਜੀ। ਪਰ ਗੱਲ ਇਸ ਚੀਜ਼ ਤੇ ਹੁਣ ਮੈਂ ਇਹ ਕਹਿੰਦਾ ਵੀ ਥੋੜਾ ਜਿਹਾ ਕੈਲੀਫੋਰਨੀਆ ਗੱਲ ਇੱਥੇ ਮਤਲਬ ਯੂਨਿਟ ਦੀ ਗੱਲ ਹੋਣੀ ਆ, ਮਤਲਬ ਯੂਨਾਈਟ ਹੋਣ ਦੀ ਆ। ਵੀ ਜਿੱਦਾਂ ਇੱਕ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਇੱਕ ਡਰਾਈਵਰ ਨੂੰ $1000 ਪੇ ਕੀਤਾ ਉਹਦੇ ਕੰਮ ਕਰਨ ਦਾ, ਡਰਾਈਵ ਕਰਨ ਦਾ ਟਰੱਕ ਦਾ। ਠੀਕ ਹੈ ਜੀ। ਹੁਣ ਕੈਲੀਫੋਰਨੀਆ ਵਿੱਚ ਰਹਿਣ ਵਾਲਾ ਓਨਰ ਹੈਗਾ ਜਿਹਨੇ ਆਪਣੇ ਫਲੀਟ ਰਨ ਕਰ ਰਹੇ ਆ, ਉਹਨੇ ਉਹਨਾਂ ਦੇ ਡਰਾਈਵਰ ਨੇ $1000 ਦਾ ਕੰਮ ਕੀਤਾ, ਪਰ ਉਹਨਾਂ ਨੂੰ ਉਹ ਡਰਾਈਵਰ $1300-1400 'ਚ ਪੈਣਾ, ਕਿਉਂਕਿ ਉਹਨਾਂ ਨੇ ਉਹਦੀ ਵਰਕਰਸ ਕੰਪਨਸੇਸ਼ਨ ਵੀ ਦੇਣੀ ਆ, ਉਹਨਾਂ ਨੇ ਉਹਨਾਂ ਦੇ ਟੈਕਸ ਵੀ ਦੇਣੇ ਹੈਗੇ ਕੋਲੋਂ। ਠੀਕ ਹੈ ਜੀ। ਪਰ ਜਿਹੜਾ ਬਾਹਰ ਦੀ ਸਟੇਟ ਹੈਗੀ ਆ, ਮੰਨ ਲਓ ਆਊਟ ਆਫ ਕੈਲੀਫੋਰਨੀਆ ਹੈਗੀ ਆ, ਹੋ ਸਕਦਾ ਕਿਸੇ ਰੂਲ ਦੇ ਅੰਦਰ ਆਉਂਦੇ ਹੋਣ ਵਿੱਚ, ਕੁਛ ਲੋਕ ਆਉਣੇ, ਪਰ ਉਹ ਡਰਾਈਵਰ ਨੂੰ ਉਹ $1000 ਉਹਨੇ ਕਮਾਈ ਕੀਤੀ, $1000 ਦਾ ਹੀ ਉਹਨੂੰ 1099 ਦੇ ਰਹੇ ਹੈਗੇ। ਠੀਕ ਹੈ ਨਾ। ਪਰ ਜਿਹੜਾ ਕੈਲੀਫੋਰਨੀਆ ਦਾ ਰਹਿਣ ਵਾਲਾ ਓਨਰ ਹੈਗਾ, ਉਹਦਾ ਖਰਚਾ ਵੱਧ ਗਿਆ, ਪਰ ਉਹ ਮਾਰਕੀਟ ਦੇ ਵਿੱਚ ਜਾਂ ਤਾਂ ਫੇਸ ਜਿਹੜਾ ਲਾਅ ਹੈਗਾ ਯੂਨੀਫਾਰਮਲੀ ਥਰੂ ਆਊਟ USA ਨੂੰ ਲਾਗੂ ਕਰਦੇ, ਤਾਂ ਕਿ ਸਾਰਿਆਂ ਦੇ ਬਰਾਬਰ ਇਹਦਾ ਪ੍ਰਭਾਵ ਪੈਂਦਾ। ਪਰ ਉਹਨੂੰ ਜਿਹੜਾ ਕੈਲੀਫੋਰਨੀਆ ਵਾਲਾ ਜਿਹੜਾ ਓਨਰ ਹੈਗਾ, ਉਹਨੂੰ ਉਹਦੀ ਸਿਰਦਰਦੀ ਵੱਧ ਗਈ ਆ ਵੀ ਜਿਹੜੇ ਉਹਨੂੰ ਬਾਹਰਲਾ ਕੰਪੀਟੀਟਰ ਹੈਗਾ, ਉਹਨੂੰ ਇੱਕ ਬੰਦੇ ਨੂੰ ਸਸਤਾ ਲੋਡ 5000 ਦਾ ਲੋਡ ਉਸ ਮਤਲਬ ਬਾਹਰਲੇ ਮਾਲਕ ਨੂੰ ਪੁੱਗ ਰਿਹਾ ਹੈਗਾ, ਪਰ ਜਿਹੜਾ ਕੈਲੀਫੋਰਨੀਆ ਰਹਿਣ ਵਾਲਾ ਉਹਨੂੰ ਮਹਿੰਗਾ ਖਰਚਾ ਜ਼ਿਆਦਾ ਪੈ ਗਿਆ ਹੈਗਾ। ਸੋ ਇਸ ਕਰਕੇ ਕੈਲੀਫੋਰਨੀਆ ਵਾਲਾ ਚੱਕਦਾ ਜ਼ਿਆਦਾ ਪੈਸੇ ਮੰਗਦਾ ਆ, ਤਾਂ ਉਹ ਕਹਿੰਦਾ ਨਹੀਂ ਭਾਈ ਸਾਨੂੰ ਬੰਦਾ ਸਸਤਾ ਮਿਲ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਾਂ ਤਾਂ ਫਿਰ ਇਸ ਚੀਜ਼ ਦੀ ਵਰਕਆਊਟ ਕਰਨਾ ਚਾਹੀਦਾ, ਜਾਂ ਤਾਂ ਇਹਨੂੰ ਪੂਰੇ USA 'ਚ ਲਾਗੂ ਕਰੋ, ਜਾਂ ਫਿਰ ਇੱਦਾਂ ਮਤਲਬ ਵੀ ਨਾ ਲਾਗੂ ਹੋਣ 'ਚ ਹੀ ਭਲਾਈ ਆ, ਨੁਕਸਾਨ ਹੋ ਰਿਹਾ, ਜਾਂ ਫਿਰ ਇਹਦਾ ਕੋਈ ਹੱਲ ਕੱਢਣ ਅਲਟਰਨੇਟਿਵ। ਅਭੀ ਜੀ ਇੱਥੇ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਇੱਕ ਚੀਜ਼ ਮੈਂ ਇੱਥੇ ਹਾਂਜੀ ਇੱਕ ਚੀਜ਼ ਮੈਂ ਇੱਥੇ ਦੱਸਦਾ ਜਾਵਾਂ। ਜਿਹੜਾ ਅਮਰੀਕਾ ਦੇ ਵਿੱਚ ਨਾ ਫੈਡਰਲ ਢਾਂਚਾ ਅਜੇ ਵੀ ਥੋੜਾ ਜਿਹਾ ਸਟਰੋਂਗ ਆ।
ਫੈਡਰਲਿਜ਼ਮ ਠੀਕ ਹੈ ਜੀ। ਦਾ ਜਿਹੜਾ ਆਪਾਂ ਉੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਹੁੰਦੇ ਨਾ ਵੀ ਪੰਜਾਬ ਦੇ ਆਪਣੇ ਜਿਹੜੇ ਉਹਨੂੰ ਹੱਕ ਨਹੀਂ ਹੈ, ਕੇਂਦਰ ਆਪਣਾ ਜਿਹੜਾ ਉਹ ਦਬਦਬਾ ਆ। ਇੱਥੇ ਲੋਕ ਜਿਹੜੀਆਂ ਬਹੁਤ ਸਾਰੀਆਂ ਸਟੇਟਸ ਉਹ ਲਾਈਕ ਨਹੀਂ ਕਰਦੀਆਂ ਵੀ ਜਿਹੜੇ ਫੈਡਰਲ ਕਾਨੂੰਨ ਆ ਉਹ ਸਾਰਿਆਂ ਦੇ ਉੱਤੇ ਜਿਹੜੇ ਉਹ ਲਾਗੇ ਹੋਣ। ਹਰ ਇੱਕ ਸੂਬੇ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਬਣਾਉਣ ਦਾ ਅਧਿਕਾਰ ਆ, ਪਰ ਇਵੈਂਚੁਅਲੀ ਹੋ ਇੱਥੇ ਵੀ ਇਹੀ ਚੀਜ਼ ਰਿਹਾ ਆ, ਜਿੱਦਾਂ ਹੁਣ ਤੁਸੀਂ ਵੀ ਮੰਗ ਕਰਦੇ ਵੀ ਫੈਡਰਲ ਲੈਵਲ ਦੇ ਉੱਤੇ ਬਰਾਬਰਤਾ ਜਿਹੜੀ ਉਹ ਆ ਜਾਵੇ, ਪਰ ਸੂਬੇ ਆਪਣੇ ਹਾਂਜੀ। ਅਧਿਕਾਰਾਂ ਦੇ ਲਈ ਜਿਹੜੇ ਉਹ ਲੜਦੇ ਆ। ਹੁਣ ਜਿਹੜਾ AB5 ਦਾ ਮੁੱਦਾ ਵਾਪਸ ਘੱਲਿਆ ਆ ਸੁਪਰੀਮ ਕੋਰਟ ਹਾਂਜੀ। ਨੇ ਵੀ ਅਸੀਂ ਨਹੀਂ ਸੁਣਨਾ, ਉਹਦੇ ਪਿੱਛੇ ਇਹੀ ਆ। ਉਹ ਕਹਿੰਦੇ ਵੀ ਯਾਰ ਤੁਹਾਡਾ ਕਾਨੂੰਨ ਆ, ਤੁਸੀਂ ਹੱਲ ਕਰੋ, ਸਾਡੇ ਸਿਰਦਰਦੀ ਨਾਲ ਜਿਹੜੀ ਉਹ ਤੁਸੀਂ ਬਣਾਓ, ਤੁਸੀਂ ਆਪਣੀ ਸੂਬੇ ਲਈ ਬਣਾਇਆ, ਤੁਸੀਂ ਉੱਥੇ ਕਰੋ। ਪਰ ਉਹਨੂੰ ਦੇਖਦੇ ਹੋਏ ਜਿਹੜੇ ਲੇਬਰ ਲਾਜ਼ ਆ ਇਵੈਂਚੁਅਲੀ ਕਿਸੇ ਪੱਧਰ ਦੇ ਉੱਤੇ ਫੈਡਰਲ ਲੈਵਲ ਦੇ ਉੱਤੇ ਬਰਾਬਰ ਹੈਗੇ ਨੇ, ਬਹੁਤ ਸਾਰੇ ਸੂਬਿਆਂ 'ਚ ਉਹ ਸੇਮ ਨੇ। ਸੋ ਉਹ ਬੈਂਚਮਾਰਕ ਬਣ ਕੇ ਕਈ ਥਾਵਾਂ ਦੇ ਉੱਤੇ ਇਹਨੇ ਇਵੈਂਚੁਅਲੀ ਇਵੋਲਵ ਹੋਣਾ ਆ। ਅੱਛਾ ਜੀ। ਆਉਣ ਵਾਲੇ ਸਮੇਂ 'ਚ ਇਸ ਚੀਜ਼ ਦੇ ਵਿੱਚ ਬਰਾਬਰਤਾ ਆ ਜਾਣੀ ਹੈ, ਬਣ ਜਾਣੀ ਸਾਰੇ ਥਾਵਾਂ ਦੇ ਉੱਤੇ, ਕਿਤੇ ਮਾੜਾ ਮੋਟਾ 19 ਦਾ ਫਰਕ ਜਿਹੜਾ ਉਹ ਰਵੇਗਾ। ਪਰ ਮੌਕੇ ਤੇ ਕੈਲੀਫੋਰਨੀਆ ਦੇ ਰਹਿਣ ਵਾਲਿਆਂ ਨੂੰ ਨੁਕਸਾਨ ਹੈ। ਦੂਸਰੇ ਨੰਬਰ ਤੇ ਭਾਜੀ ਤਾਂ ਲਾਸਟ ਆਈ ਥਿੰਕ ਦੀ ਗੱਲ ਕੀਤੀ ਸੀਗੀ, ਕਈ ਵਾਰ ਜਿੱਦਾਂ ਸਾਨੂੰ ਪਤਾ ਮਾਰਕੀਟ ਕਿਸੇ ਏਰੀਏ 'ਚ ਡਾਊਨ ਹੋ ਜਾਂਦੀ ਹੈ, ਭਾਜੀ ਨੇ ਵਧੀਆ ਜਵਾਬ ਦਿੱਤਾ ਸੀਗਾ ਮੈਨੂੰ। ਪਰ ਗੱਲ ਇਸ ਚੀਜ਼ ਤੇ ਆਉਂਦੀ ਹੈ, ਕਹਿੰਦੇ ਬਿਜ਼ਨਸ ਦੇ ਵਿੱਚ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ, ਪਰ ਜਿੱਲੇ ਕਈ ਵਾਰ ਦੇਖਿਆ, ਕਈ ਵਾਰ ਸਥਿਤੀਆਂ ਇਦਾਂ ਦੀਆਂ ਹੁੰਦੀਆਂ, ਕੋਈ ਬੰਦੇ ਲੋੜ ਜਿਹੜੀ $4 ਦੀ ਚੀਜ਼ ਆ ਉਹਨੂੰ $25 ਤੇ ਲਾ ਦਿੰਦੇ ਆ, ਉਹਨੂੰ ਅਸੀਂ ਕਹਿੰਦੇ ਪ੍ਰਾਈਸ ਗੋਜਿੰਗ। ਉਹ ਵੀ ਉਹਨੂੰ ਉੱਤੇ ਵੀ ਕਾਨੂੰਨ ਬਣਿਆ ਇਸ ਤਰ੍ਹਾਂ, ਜਿੱਦਾਂ ਘੱਟ ਹੋਣਾ, ਜਿੱਦਾਂ ਸਾਨੂੰ ਉਹ ਆਪ ਹੀ ਇਹ ਇਨਵੋਲਵ ਹੋਣਾ ਪੈਣਾ ਇਸ ਚੀਜ਼ ਦੇ ਵਿੱਚ, ਤਾਂ ਹੀ ਇਹ ਚੀਜ਼ਾਂ ਹੋਂਦ ਵਿੱਚ ਆਉਣਗੀਆਂ, ਤਾਂ ਕਿ ਸਾਡਾ ਹੀ ਫਾਇਦਾ ਹੋਣਾ ਇਸ ਚੀਜ਼ ਦੇ ਵਿੱਚ, ਠੀਕ ਹੈ, ਤਾਂ ਕਿ ਸਾਡੇ ਨਾਲ ਕੋਈ ਹੇਰਾ ਫੇਰੀ ਨਾ ਕਰ ਸਕੇ। ਤੇ ਇੱਕ ਹੋਰ ਸੀਗਾ 2 ਵੀਕ ਪਹਿਲਾਂ ਸੀਗਾ ਕਿ ਕਿਸੇ ਬੰਦੇ ਨੇ ਕਾਲ ਕੀਤੀ ਸੀਗੀ, ਉਹ ਕਹਿੰਦਾ ਸੀਗਾ ਮੈਂ $1000 ਦੇ ਪਿੱਛੇ ਕਹੀ ਸਮਥਿੰਗ, ਉਹਦੇ ਓਨਰ ਹੈਗੇ ਆ, ਉਹਦੀ ਜਿਹੜੀ ਵਰਕਰਸ ਕੰਪਨਸੇਸ਼ਨ ਹੈਗੀ ਆ ਉਹ ਕੱਟ ਰਹੇ, ਉਹਦੇ ਚੋਂ ਹੀ ਕੱਟ ਰਹੇ ਹੈਗੇ ਆ, ਬਟ ਉਹ ਤੇ ਆਟੋਮੈਟਿਕਲੀ ਉਹਦਾ ਜਿਹੜਾ ਓਨਰ ਹੈਗਾ ਉਹਦਾ ਫਾਇਦੇ 'ਚ ਜਾ ਰਿਹਾ, ਜਿਹੜਾ ਉਹਦਾ ਐਮਪਲੋਇਰ ਹੈਗਾ ਆ। ਸੋ ਇਸ ਚੀਜ਼ ਇਹ ਕਰਨ ਦੇ ਨਾਲ ਅਗਰ ਉਹ ਬੰਦਾ ਜੋ ਵੀ ਕੋਈ ਸੁਣਦਾ ਹੈ, ਕਿਉਂਕਿ ਪਹਿਲਾਂ ਤਾਂ ਕਾਨੂੰਨ ਲੱਗਾ ਨਹੀਂ ਸੀਗਾ, ਲਾਗੂ ਨਹੀਂ ਹੋਇਆ ਸੀਗਾ ਨਾ, ਜਿੱਦਾਂ ਹੁਣ ਲਾਗੂ ਇਨਫੋਰਸ ਹੋਣਾ ਆ। ਜਿਹੜਾ ਬੰਦੇ ਨੇ 5 ਸਾਲ ਦੀ ਸੇਵਿੰਗ ਕੀਤੀ ਆ, ਤੁਸੀਂ ਹਿਸਾਬ ਲਾਓ ਵੀ ਉਹਨਾਂ ਨੇ ਇੰਨਾ ਫਾਈਨ ਕਰਨਾ, ਉਹਨਾਂ ਨੂੰ 15 ਸਾਲ ਲੋਨ ਲੱਗ ਜਾਣੇ ਆ। ਇਸ ਤਰੀਕੇ ਨਾਲ ਉਹਨਾਂ ਨੇ ਇਹਨਾਂ ਨੂੰ ਫੋਰਸ ਕਰਨਾ ਹੈ, ਸਾਡਾ ਬੰਦੇ ਨੂੰ ਉਹਨਾਂ ਨੇ ਠੋਕ ਕੇ ਰੱਖ ਦੇਣਾ, ਕਹਿੰਦਾ ਮਤਲਬ ਪੰਜਾਬੀ ਜੇ ਕਹਿੰਦੇ ਵੀ ਜਾ ਨਾ। ਹਾਂਜੀ, ਕਿਉਂਕਿ ਇਸ ਕਰਕੇ ਹੁਣ ਤੋਂ ਹੀ ਇਹ ਵਰਕ ਕਰਨਾ ਪੈਣਾ ਭਾਜੀ, ਇਹਦੀ ਖੇਲ ਚੀਜ਼ ਨਹੀਂ ਹੈਗੀ, ਜਿੱਦਾਂ ਕਹਿੰਦੇ ਨਾ ਵੀ ਅਸੀਂ ਇਹਦੇ ਤੋਂ ਬਚ ਜਾਗੇ ਜਾਂ ਕਿੱਦਾਂ। ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਟਰਗਲ ਕਰਨੀ ਪੈਣੀ ਹੈ। ਜਿਹੜੇ ਲਾਅ ਬਣਾਉਣ ਵਾਲੇ ਉਹਨਾਂ ਨੂੰ ਦੱਸਣਾ ਪੈਣਾ, ਭਾਈ ਸਾਨੂੰ ਤੁਸੀਂ ਬਣਾ ਕੇ ਦਿੱਤਾ, ਅਸੀਂ ਮੰਨਦੇ, ਅਸੀਂ ਫੋਲੋ ਵੀ ਕਰਦੇ ਹਾਂ, ਪਰ ਸਾਨੂੰ ਇਸ ਚੀਜ਼ ਦਾ ਘਾਟਾ ਪੈਂਦਾ, ਸਾਨੂੰ ਇੱਥੇ ਪ੍ਰੋਟੈਕਟ ਵੀ ਕਰੋ ਤੁਸੀਂ। ਸਾਡੇ ਕੋਲ ਪੈਸੇ ਤਾਂ ਤੁਸੀਂ ਵਸੂਲਣ ਲਈ ਫਿਰਦੇ ਆ, ਚਲੋ ਕਦੀ ਇੱਧਰ ਟੈਕਸ ਵਧਾਤਾ, ਕਦੀ ਕਿਸੇ ਪਾਸੇ ਵਧਾਤਾ, ਕਦੀ ਉੱਧਰੋਂ ਵਧਾਤਾ, ਠੀਕ ਹੈ ਨਾ, ਪਰ ਜਿਹੜੀ ਸਾਡਾ ਫਾਇਦੇ ਦੀ ਗੱਲ ਹੁੰਦੀ ਉੱਥੇ ਸਾਡੇ ਕੋਈ ਖੜਦਾ ਨਹੀਂ ਨਾਲ। ਸਾਨੂੰ ਇਹਨਾਂ ਨੂੰ ਨਾਲ ਆਪਣੇ ਨਾਲ ਹੀ ਖਿਡਾਉਣਾ ਪੈਣਾ, ਤਾਂ ਕਿ ਸਾਡੀ ਸੋਚ ਕੇ ਹੀ ਇਹ ਕਾਨੂੰਨ ਬਣਾਇਆ ਗਿਆ ਨਾ, ਜਿੰਨਾ ਸਾਡਾ ਫਾਇਦਾ ਹੋਵੇ। ਥੈਂਕ ਯੂ ਭਾਜੀ, ਇਹੀ ਗੱਲ ਕਰਨੀ। ਮਿਹਰਬਾਨੀ। ਓਕੇ ਜੀ, ਓਕੇ ਜੀ ਜੀ ਗੱਲ ਕਰਨੀ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਬਾਰ-ਬਾਰ ਇਕੱਠੇ ਹੋਣ ਦੀ ਗੱਲ ਹੋ ਨਹੀਂ ਸਕਦੇ, ਇਹ ਚੋਇਸ ਹੈ ਨਹੀਂ ਸਾਡੇ ਕੋਲ, ਜਿੱਦਾਂ ਇਹ ਗੱਲ ਹੈ ਨਹੀਂ ਗੀ ਸਾਡੀ ਪਹਿਲੀ। ਦੂਜੀ ਗੱਲ ਇਹ ਜਿਹੜੀ ਕਿ ਜਿਹੜਾ ਲਾਅ ਹੈਗਾ ਆ, ਇਹ ਲੇਬਰ ਦਾ ਲਾਅ ਸਾਰੇ ਅਮਰੀਕਾ 'ਚ ਸੇਮ ਹੈਗਾ, ਕਿਤੇ ਵੀ 1099 ਦੇਣ ਦਾ ਲਾਅ ਨਹੀਂ, ਪਹਿਲੀ ਗੱਲ, ਠੀਕ ਹੈ। ਇਹ ਦਿਨ ਦੇ ਰਮਨ ਜੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਕੱਟ ਗਈ। ਹੈਲੋ, ਹਾਂਜੀ ਰਮਨ ਜੀ। ਜੀ ਹਾਂਜੀ। ਸੋ ਜਿਹੜੀ ਲਾਸਟ ਗੱਲ ਕਰਕੇ ਗਏ ਆ ਵੀ ਵਰਕਰਸ ਕੰਪ ਦੀ ਦਿੰਦੇ ਆ, ਇਦਾਂ ਕਰਦੇ ਉਦਾਂ ਕਰਦੇ ਆ। ਟੈਕਸਸ ਸਟੇਟ ਦੇ ਵਿੱਚ ਇੱਕ ਪਤੀ ਦੀ ਕੰਪਨੀ ਹੈਗੀ ਆ, ਉਹਨਾਂ ਦੀ ਜਿਹੜੀ ਆ ਉਹ ਅਰੈਸਟ ਹੋਈ ਆ, ਤੇ ਉਹਨਾਂ ਨੇ ਪਿਛਲੇ 2007 ਤੋਂ ਲੈ ਕੇ 2016 ਤੱਕ $9 ਮਿਲੀਅਨ ਦਾ ਜਿਹੜਾ ਆ ਘਪਲਾ ਕੀਤਾ ਆ ਵਰਕਰਸ ਕੰਪ ਇੰਸ਼ੋਰੈਂਸ ਦੇ ਨਾਲ, ਕਿ ਪ੍ਰੀਮੀਅਮ ਜਿਹੜੇ ਆ ਉਹਨਾਂ ਨੂੰ ਪੂਰੇ ਨਹੀਂ ਦਿੱਤੇ ਜਿੰਨੇ ਉਹਨਾਂ ਦੀ ਵੇਚ ਬਣਦੀ ਸੀਗੀ। ਇਸ ਵੇਲੇ ਉਸ ਜਿਹੜਾ ਕੇਸ ਦੇ ਵਿੱਚ ਜਿਹੜੀ ਕੈਦ ਦੀ ਸਜ਼ਾ ਹੈਗੀ ਆ ਉਹ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਹੈਗੀ ਆ, ਜਿੱਡਾ ਵੱਡਾ ਇਹ ਕੇਸ ਬਣ ਗਿਆ ਆ। ਸੋ $9 ਮਿਲੀਅਨ ਦਾ ਘਪਲਾ ਹੈਗਾ, ਲਾਈਫ ਟਾਈਮ ਦੀ ਉਹਦੀ ਜਿਹੜੀ ਆ ਉਹਨੂੰ ਸਜ਼ਾ ਹੋ ਸਕਦੀ ਹੈ, ਤੇ ਪਲੱਸ ਜਿਹੜਾ ਜੁਰਮਾਨਾ। ਸੋ ਤੁਸੀਂ ਵੈਲ ਇਮੈਜਿਨ ਕਰੋ ਕਿ ਜਿਹੜਾ ਬੰਦਾ ਵਰਕਰਸ ਕਾਂਪ ਦੀ ਇੰਸ਼ੋਰੈਂਸ ਨਹੀਂ ਦੇ ਰਿਹਾ ਹੈਗਾ, ਜਾਂ ਵਰਕਰਸ ਕਾਂਪ ਦੇ ਤੁਸੀਂ 5000 ਦਾ ਤੁਹਾਡਾ ਪੇ ਰੋਲ ਹੈ ਤੇ ਤੁਸੀਂ ਵਰਕਰਸ ਕਾਂਪ $1500 ਤੇ ਦੇ ਰਹੇ ਆ, ਜਿੱਦਣ ਵੀ ਆਡਿਟ ਆ ਗਿਆ, ਜਿੱਦਣ ਵੀ ਤੁਹਾਡਾ ਆਡਿਟ ਆ ਗਿਆ, ਔਰ ਖਾਸ ਕਰਕੇ ਹੁਣ ਤਾਂ ਆਡਿਟ ਜਿਹੜਾ ਆ ਉਹ ਬਹੁਤ ਲਾਜ਼ਮੀ ਹੋ ਜਾਣਾ ਹੈ ਇਹਦਾ, ਵਰਕਰਸ ਕਾਂਪ ਦਾ AB5 ਕਰਕੇ। ਕੈਲੀਫੋਰਨੀਆ ਪਰ ਵੀ ਦੂਜੀਆਂ, ਇਹ ਨਾ ਸੋਚੋ ਕਿ ਦੂਜੀਆਂ ਸਟੇਟਾਂ ਦੇ ਵਿੱਚ ਬਹੁਤ ਲੀਨੀਅੰਸੀ ਆ, ਵੀ ਇਹ ਮਤਲਬ ਕਿ ਇਹ ਕੈਲੀਫੋਰਨੀਆ ਜੰਗਲ ਰਾਜ ਆ, ਬਾਕੀ ਸਭ ਠੀਕ ਆ, ਉੱਥੇ ਵੀ ਇਦਾਂ ਹੀ ਆ। ਸੋ ਆਹ ਜਿਹੜਾ ਕੇਸ ਹੈਗਾ ਜਿਹਦੀ ਮੈਂ ਗੱਲ ਕਰ ਰਿਹਾ, ਇਹ ਟੈਕਸਸ ਦਾ ਕੇਸ ਹੈਗਾ, $9 ਮਿਲੀਅਨ ਦੀ ਹੇਰਾਫੇਰੀ ਆ, ਤੇ ਇਸ ਵੇਲੇ ਉਸ ਬੀਬੀ ਨੂੰ ਜਿਹੜਾ ਆ ਫੜਿਆ, ਤੇ ਹੋ ਸਕਦਾ ਆ ਵੀ ਉਹਨੂੰ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਹੋ ਜਾਵੇ ਤੇ ਪਲੱਸ ਜੁਰਮਾਨਾ।
ਉਹ ਇਹ ਚੀਜ਼ ਇਹ ਕੱਲੀ ਇੱਥੇ ਕੈਲੀਫੋਰਨੀਆ ਸਾਰੇ ਥਾਂ ਹੀ ਹੈ, ਫੈਡਰਲ ਲੈਵਲ ਤੇ ਸਾਰਾ ਕੁਝ ਹੋ ਰਿਹਾ। ਔਰ ਜਿੱਦਾਂ ਆਪਾਂ ਦੱਸਿਆ ਕਿ ਫੈਡਰਲ ਲੈਵਲ ਤੇ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਜਿਹੜਾ ਇਹ ਕਲਾਸੀਫਿਕੇਸ਼ਨ ਦਾ ਲਾਅ ਹੈਗਾ ਇਹ ਪ੍ਰੋਸੀਡ ਕਰ ਰਿਹਾ ਹੈਗਾ। ਜੀ ਜੀ। ਆਪਣੇ ਅਗਲੇ ਕਾਲਰ ਨੇ ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜਿਹੜੇ ਪਹਿਲਾਂ ਬਾਈ ਇੱਕ ਕਹਿ ਕੇ ਗਏ ਸੀਗੇ ਨਾ ਵੀ ਕੈਲੀਫੋਰਨੀਆ ਦੇ ਵਿੱਚ ਵਰਕਰ ਕਾਂਪ ਦੇਣੀ ਪੈਂਦੀ ਆ, ਬਾਹਰਲੀ ਸਟੇਟਾਂ ਵਾਲੇ ਦਿੰਦੇ ਨਹੀਂ ਤੇ ਕੈਲੀਫੋਰਨੀਆ ਦੇ ਖਰਚੇ ਵੱਧ ਜਾਣੇ ਆ। ਪਤਾ ਨਹੀਂ ਬਾਈ ਜੀ ਕਿੱਥੋਂ ਇਨਫੋਰਮੇਸ਼ਨ ਮਿਲੀ ਆ। ਕੈਲੀਫੋਰਨੀਆ 'ਚ ਤਾਂ ਅਸੀਂ ਕੰਪਨੀਆਂ ਖੋਲ ਕੇ ਡਰਾਈਵਰਾਂ ਨੂੰ 1099 ਦੇ ਕੇ ਜਿਹੜੇ ਗੋਰੇ ਵਰਕਰ ਕਾਂਪ ਦਿੰਦੇ ਸੀ ਉਹਨਾਂ ਦੀਆਂ ਕੰਪਨੀਆਂ ਬੰਦ ਕਰਾਤੀਆਂ, ਕਿਉਂਕਿ ਬਾਏ ਲਾ ਤਾਂ 1099 ਪਹਿਲੇ ਦਿਨ ਤੋਂ ਹੀ ਨਹੀਂ ਦੇ ਸਕਦੇ ਸੀ ਜਿੱਦਣ ਤੋਂ ਵੀ ਟਰੱਕਿੰਗ ਦਾ ਸ਼ੁਰੂ ਹੋਇਆ ਹੈ ਨਾ। ਤੇ ਦੂਜੀ ਗੱਲ ਬਾਈ ਜੀ, ਹੁਣ ਜਿੰਨਾ ਚਿਰ ਲੋਕ ਆਪਦਾ ਮਤਲਬ ਨਹੀਂ ਛੱਡਦੇ, ਜਿਵੇਂ ਆਪਾਂ ਨੂੰ ਆਹ ਨਹੀਂ ਪਤਾ ਲੱਗਦਾ ਵੀ ਸਾਡਾ ਟਰੱਕ ਸਾਨੂੰ ਕਿੰਨਾ ਕਾਸਟ ਕਰਦਾ, ਉਹਨਾਂ ਚਿਰ ਸਾਡਾ ਕੁਝ ਨਹੀਂ ਬਣਦਾ, ਕਿਉਂਕਿ ਮੂੰਹ ਚੱਕ ਕੇ ਲੋਡ ਚੱਕੀ ਜਾਂਦੇ ਆ। ਹੁਣ ਮੰਨ ਲਓ ਕੋਈ ਬੰਦਾ ਲੌਂਗ ਤੇ ਜਾਂਦਾ, ਟੈਕਸਸ ਨੂੰ ਜਾਂਦਾ ਜਾਂ ਅੱਗੇ ਜਰਸੀ ਨੂੰ ਜਾਂਦਾ, ਉਹਦਾ ਵਾਪਸੀ ਦਾ ਲੋਡ ਐਲਏ ਦਾ ਆ ਜਾਂਦਾ। ਐਲਏ ਤੋਂ ਉਹਨਾਂ ਨੇ ਮੰਨ ਲਓ ਸੈਕਰਾਮੈਂਟੋ ਜਾਂ ਫਰੈਜ਼ਨੋ ਉਹਦੇ ਘਰੇ ਜਾਣਾ, ਉਹ ਦੇਖਦੇ ਆ ਵੀ 500 ਦਾ ਲੋਡ ਲੱਗਿਆ, ਚਲੋ ਡੀਜ਼ਲ ਦੇ ਪੈਸੇ ਪੂਰੇ ਹੋ ਗਏ। ਪਰ ਜਿਹੜੇ ਲੋਕ ਕੈਲੀਫੋਰਨੀਆ ਸਾਡੇ ਵਰਗੇ ਚੱਲਦੇ ਆ, ਜਿਹੜੇ 1000-1500 ਦਾ ਲੈ ਕੇ ਆਉਂਦੇ ਸੀਗੇ ਜਾਂ ਸੈਕਰਾਮੈਂਟੋ ਨੂੰ 2500 ਦਾ ਲੋਡ ਜਾਂਦਾ ਰਿਹਾ ਵਾ, ਉਹਨਾਂ ਦਾ ਕੰਮ ਖਰਾਬ ਕਰਤਾ। ਹੁਣ ਇਹ ਕੰਡੀਸ਼ਨ ਆਈ ਹੋਈ ਆ ਵੀ ਜੋ ਮਿਲ ਗਿਆ ਚੱਕੀ ਚੱਲੋ, ਡੀਜ਼ਲ ਦੇ ਪੈਸੇ ਪੂਰੇ ਕਰੀ ਚੱਲੋ, ਕਿਉਂਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕੈਲਕੂਲੇਸ਼ਨ ਤਾਂ ਕਰਨੀ ਨਹੀਂ। ਸੋ 2500 ਵਾਲਾ ਲੋਡ ਬਾਈ ਜੀ 800 ਨੂੰ ਬਰੋਕਰ ਦੇਣ ਲੱਗ ਗਏ। ਉਹ ਕਹਿੰਦੇ ਸਾਡੇ ਕੋਲ ਟਰੱਕ ਵਾਧੂ ਨੇ, ਲੈਣਾ ਲਓ, ਨਹੀਂ ਲੈਣਾ ਨਾ ਲਓ, ਇਹ ਤੁਹਾਡੀ ਚੋਇਸ ਆ। ਸੋ ਜਿਹੜੇ ਮੈਂ ਤਾਂ ਕਾਲ ਤਾਂ ਹੀ ਕੀਤੀ ਸੀ ਵੀ ਜਿਹੜੇ ਕਹਿ ਦਿੰਦੇ ਨੇ ਨਾ ਵੀ ਵਰਕਰ ਕੰਪ ਆ ਗਈ, ਖਰਚੇ ਵੱਧ ਗਏ, ਜੇ ਆ ਗਏ, ਇਹ ਤਾਂ ਆਪਣੇ ਜੇ ਸਿੱਧੀ ਦੇਸੀ ਲੈਂਗੁਏਜ ਕਹੀਏ ਜੀ, ਇਹ ਤਾਂ ਆਪਣੇ ਪੰਜਾਬੀਆਂ ਦੀਆਂ ਹੁਣ ਤੱਕ ਜਿਹੜੀਆਂ ਵੀ ਕੰਪਨੀਆਂ ਚਾਹੇ ਗੋਰੇ ਆ ਚਾਹੇ ਮੈਕਸੀਕੀ ਆ ਜਿਹੜੇ 1099 ਦਿੰਦੇ ਆ, ਇਹਦਾ ਹਾਲੇ ਤੱਕ ਆਪਣੀਆਂ ਹੇਰਾ ਫੇਰੀਆਂ ਚੱਲਦੀਆਂ ਨੇ। ਬਾਏ ਲਾ ਤਾਂ 1099 ਜੇ ਸ਼ੁਰੂ ਤੋਂ ਦਿੰਦੇ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਸਾਡਾ ਭਾਈ ਟਰੱਕ ਤੇ ਡਰਾਈਵਰ ਦੇ ਖਰਚੇ ਇੰਨੇ ਪੈ ਕੇ, ਮੰਨ ਲਓ $2.5 ਪੈਂਦਾ ਤਾਂ ਅਸੀਂ $4 ਨੂੰ ਮੀਲ ਚੱਕੀਏ। ਇਹਨਾਂ ਨੇ ਪਹਿਲਾਂ ਉਹ ਖਰਚੇ ਕਦੇ ਕਰੇ ਨਹੀਂ, ਚਲੋ ਵੀ $2 ਨੂੰ ਦੇਈ ਗਏ ਚੱਕੀ ਗਏ। ਹੁਣ ਜਦੋਂ ਖਰਚੇ ਵੱਧ ਗਏ, ਹੁਣ ਕਹਿ ਦਿੰਦੇ ਜੀ ਸਾਡੇ ਕੋਲ ਕੁਝ ਬਚਦਾ ਨਹੀਂ। ਬਿਲਕੁਲ ਸਹੀ, ਬਿਲਕੁਲ ਐਬਸੋਲੂਟਲੀ ਸਹੀ ਗੱਲ ਹੈਗੀ ਆ। ਇਹ ਜਿਹੜਾ ਇਫੈਕਟ ਹੈਗਾ ਆ, ਇਸ ਚੀਜ਼ ਨੂੰ ਅਸੀਂ ਕਦੀ ਖਰਚਾ ਗਿਣਿਆ ਹੀ ਨਹੀਂ। ਸੋ ਜਦੋਂ ਅਸੀਂ ਖਰਚਾ ਗਿਣਿਆ ਹੀ ਨਹੀਂ ਤੇ ਅੱਜ ਜਦੋਂ ਹੁਣ ਖਰਚਾ ਆਉਂਦਾ ਤੇ ਫਿਰ ਸਾਨੂੰ ਉਹ ਲੱਗਦਾ, ਆਕਵਰਡ ਲੱਗਦਾ ਕਿ ਸਾਡੇ ਖਰਚੇ ਵੱਧ ਗਏ। ਸਾਡੇ ਖਰਚੇ ਵਧੇ ਨਹੀਂ, ਸਾਡੇ ਖਰਚੇ ਐਕਚੁਅਲ 'ਚ ਹੋਣੇ ਸ਼ੁਰੂ ਹੋ ਗਏ ਤੇ ਚਾਹੀਦੇ ਸੀ ਪਹਿਲਾਂ ਤੋਂ ਸ਼ੁਰੂ ਤੋਂ। ਜੀ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਕਹਿਣਾ ਚਾਹੁੰਦਾ ਜਿੱਦਾਂ ਮੈਂ ਟਰੱਕ ਤਾਂ ਨਹੀਂ ਚਲਾਉਣਾ, ਵੈਸੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਵਿੱਚ ਬਈ ਆਪਣੇ ਲੋਕਾਂ ਨੇ ਕਿਹੜੇ ਕੰਮ ਦਾ ਬੇੜਾ ਗਰਕ ਨਹੀਂ ਕੀਤਾ ਕੋਈ ਵਜ੍ਹਾ ਹੈਗਾ। ਹਰ ਇੱਕ 'ਚ ਤੁਸੀਂ ਕੰਪੀਟੀਸ਼ਨ ਹੈਗਾ, ਆਪ ਘਾਟਾ ਖਾਧਾ ਤੇ ਲੋਕਾਂ ਨੂੰ ਫਾਇਦਾ ਮਿਲਿਆ, ਚਾਹੇ ਕਿਸੇ ਵੀ ਬਿਜ਼ਨਸ ਦੇ ਲਓ। ਇੱਦਾਂ ਨਹੀਂ ਹੈ, ਇੱਦਾਂ ਹੀ ਗੱਲ ਟਰੱਕਿੰਗ ਕੰਪਨੀ ਜਿਹੜੇ ਮਰਜ਼ੀ ਤੁਸੀਂ ਦੇ ਲਓ। ਬਾਕੀ ਜਿਹੜੇ ਫੈਡਰਲ ਆ, ਜਿੱਦਾਂ ਜੇ ਹੁਣ ਸਭ ਕੁਝ ਫੈਡਰਲ ਕਰ ਦੇਣ, ਕੈਲੀਫੋਰਨੀਆ ਦਾ ਪ੍ਰੋਪਰਟੀ ਟੈਕਸ ਕਿੰਨਾ ਘੱਟ ਹੈ ਨਾ, ਤੇ ਜੇ ਤੁਸੀਂ ਟੈਕਸ ਚੱਲ ਜਾਓ ਜਾਂ ਨਿਊ ਜਰਸੀ ਚੱਲ ਜਾਓ 3% ਹੈ ਨਾ, ਜੇ ਬਰਾਬਰ ਕਰਦਾ ਆਪਾਂ ਐਕਸੈਪਟ ਕਰਾਂਗੇ ਉਹਨੂੰ ਕਿ ਭਾਈ ਸਾਡਾ ਵੱਜ 10-20,000 ਹੋ ਜਾਏ। ਇੱਦਾਂ ਨਹੀਂ ਹੈ। ਨਾਲੇ ਉਹ ਹਰ ਸਾਲ ਫਿਰ ਉਹ ਪੂਰਾ ਅਸੈਸ ਵੀ ਕਰਦੇ ਆ। ਇੱਥੇ ਤੇ ਚਲੋ ਫਿਰ ਕਿਤੇ ਮਾੜਾ ਮੋਟਾ ਲੀਵੇ ਮਿਲ ਜਾਂਦਾ ਕਿਤੇ। ਤੁਸੀਂ ਦੱਸੋ, ਜਿਹੜਾ ਨਿਊ ਜਰਸੀ ਦਾ 3 ਲੱਖ ਦਾ ਘਰ ਆ, ਉਹਦਾ ਟੈਕਸ $9,000 ਆ, ਤੇ ਇੱਥੇ ਜਿਹੜਾ ਤੁਹਾਡਾ ਮਿਲੀਅਨ ਦਾ ਘਰ ਹੈ ਉਹਦਾ 9,000 ਹੋਣਾ ਨਾ, 9-10,000। ਮੇਰੇ ਹਿਸਾਬ ਨਾਲ ਏਦਾਂ ਨਹੀਂ ਹੋ ਸਕਦਾ ਹਰ ਇੱਕ ਚੀਜ਼ ਤੁਸੀਂ ਫੈਡਰਲ ਨੂੰ ਦੇ ਦਿਓ। ਹਾਂ, ਜਿੱਥੇ ਉਹਨਾਂ ਦਾ ਹੱਕ ਬਣਦਾ, ਜਿਹੜਾ ਜਿੱਦਾਂ ਹੁਣ ਵਰਕਾਂ ਪਈ ਇੰਸ਼ੋਰੈਂਸ ਕਹਿੰਦੇ, ਉਹ ਪੂਰੀ ਅਮਰੀਕਾ 'ਚ ਹੀ ਆ। ਉਹ ਕੋਈ ਸਟੇਟ ਦਾ ਲਾ ਨਹੀਂ ਹੈ, ਲੇਬਰ ਦਾ ਸਟੇਟ ਦਾ ਨਹੀਂ ਹੈ, ਫੈਡਰਲ ਦੇ ਆ। ਪਰ ਜਿੱਥੇ ਤੱਕ ਉਹਨਾਂ ਹੱਕ ਬਣਦਾ ਉਹ ਰਹਿਣ ਦੇਣਾ ਜਿਹੜਾ। ਬਾਕੀ ਮੇਰਾ ਖਿਆਲ ਤਾਂ ਨਹੀਂ ਗੁੱਡ ਆਈਡੀਆ ਤੁਸੀਂ ਪ੍ਰੋਟੈਸਟ ਕਰੋ, ਸਾਰਾ ਕੁਝ ਹੈਕ ਹੀ ਕਰ ਦਿੰਦਾ ਕਰਤਾ ਜੀ। ਹਰ ਇੱਕ ਸਟੇਟ ਦਾ, ਕਈਆਂ ਸਟੇਟਾਂ 'ਚ ਸੇਲ ਟੈਕਸ ਹੈ ਨਹੀਂ, ਕਈਆਂ 'ਚ ਹੈਗਾ ਨਾ। ਕਈ ਗਰੀਬ ਸਟੇਟਾਂ ਤੁਸੀਂ ਬਾਹਰੀਆਂ ਸਟੇਟਾਂ ਜਾ ਕੇ ਦੇਖਿਆ, ਕਈ ਗਰੀਬ ਸਟੇਟਾਂ ਅਫੋਰਡ ਹੀ ਨਹੀਂ ਕਰ ਸਕਦੇ ਵਿਚਾਰੇ। ਜੀ, ਇੱਦਾਂ ਨਹੀਂ ਹੈ। ਓਕੇ, ਸਤਿ ਸ਼੍ਰੀ ਅਕਾਲ। ਚਲੋ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਜਿਹ 'ਚ ਪੰਜਾਬੀ ਗਏ ਆ ਸਾਰਿਆਂ ਦੇ ਵਿੱਚ ਉਹਨਾਂ ਨੇ ਇੱਦਾਂ ਜਿਹੜਾ ਉਹ ਕੀਤਾ ਹੋਊਗਾ। ਬੜਾ ਵਧੀਆ ਬਿਜ਼ਨਸ ਵੀ ਰਨ ਕਰਦੇ। ਹਾਂ, ਜੇ ਸਹੀ ਢੰਗ ਦੇ ਨਾਲ ਕੋਈ ਸ਼ੁਰੂ ਤੋਂ ਹੀ ਜਿਹੜਾ ਉਹ ਕਰ ਰਿਹਾ, ਜਿਹਨੂੰ ਐਕਚੁਅਲ 'ਚ ਪਤਾ ਵੀ ਅਸਲੀ ਖਰਚੇ ਕੀ ਆ, ਉਹਦੇ ਹਿਸਾਬ ਦੇ ਨਾਲ ਬਿਜ਼ਨਸ ਰਨ ਕਰ ਰਿਹਾ। ਹਾਂ, ਜੇ ਵਿੱਚ ਟੇਢਾ ਮੇਢਾ ਕਰਕੇ ਵੀ ਇੱਧਰੋਂ ਵੀ ਲਗਾ ਲਿਆ, ਉੱਧਰੋਂ ਵੀ ਲਗਾ ਲਿਆ, ਉਹ ਕਰਕੇ ਕਰਾਂਗੇ, ਇਵੈਂਚੁਅਲੀ ਉਹ ਫਿਰ ਕੰਮ ਖਰਾਬ ਜਿਹੜਾ ਆ ਉਹਨਾਂ ਦੇ ਆਪਣੇ ਬਿਜ਼ਨਸ ਲਈ ਵੀ ਤੇ ਦੂਜਿਆਂ ਲਈ ਵੀ ਫਿਰ ਹੁੰਦਾ ਹੈ। ਕਿਉਂਕਿ ਉੱਦਾਂ ਨੂੰ ਚੀਜ਼ਾਂ ਨੂੰ ਦੇਖ ਕੇ
ਫਿਰ ਹੋਰ ਨਵੀਆਂ ਤੋਂ ਨਵੀਆਂ ਰੈਗੂਲੇਸ਼ਨਸ ਜਿਹੜੀਆਂ ਉਹ ਫਿਰ ਐਡ ਕਰਦੇ ਜਾਂਦੇ ਆ, ਤੇ ਉਹ ਭਾਰ ਸਾਰਿਆਂ ਦੇ ਉੱਤੇ ਫਿਰ ਹੌਲੀ-ਹੌਲੀ ਵੱਧਦਾ ਜਾਂਦਾ ਹੈ। ਸੋ ਹਰਜੋਤ ਜੀ ਆਪਣੇ ਨਾਲ ਬਹੁਤ ਐਸੀਆਂ ਕੰਪਨੀਆਂ ਹੈ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚ ਡੈਫੀਨੇਟਲੀ ਇਦਾਂ ਹੀ ਕੰਮ ਸ਼ੁਰੂ ਕੀਤੇ ਆ, ਪਰ ਅਲਟੀਮੇਟਲੀ ਉਹ ਸਮਝ ਗਏ ਕਿ ਜੇ ਲੌਂਗ ਟਰਮ ਚੱਲਣਾ ਆ ਤਾਂ ਸਾਨੂੰ ਠੀਕ ਕਰਨਾ ਪੈਣਾ। ਅਲਟੀਮੇਟਲੀ ਕੰਪਨੀਆਂ ਨੇ ਆਪਣੇ ਜਿਹੜੇ ਹੈਗੇ ਆ ਕੰਮ ਆ, ਆਪਣੇ ਜਿਹੜੇ ਫੰਕਸ਼ਨਸ ਆ ਉਹ ਠੀਕ ਕਰ ਲਏ, ਕਲੀਨ ਅਪ ਕਰ ਲਿਆ ਸਾਰਾ ਕੁਝ। ਹੌਲੀ ਹੌਲੀ ਉਹ ਕੰਪਲਾਇੰਟ ਹੋ ਗਏ, ਹੌਲੀ ਹੌਲੀ ਐਵਰੀਥਿੰਗ W2 ਹੋ ਗਿਆ, ਸਾਰਾ ਕੁਝ ਚੇਂਜ ਕਰ ਲਿਆ। ਸੋ ਉਹ ਕੰਪਨੀਆਂ ਥਰਾਈਵ ਕਰ ਰਹੀਆਂ, ਉਹ ਕੰਪਨੀਆਂ ਬੜੀਆਂ ਵਧੀਆ ਚੱਲ ਰਹੀਆਂ ਅੱਜ। ਜੀ ਹਰਜੋਤ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ। ਮੈਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ ਦੀ ਕੋਈ। ਜੀ ਬਿਲਕੁਲ। ਸੋ ਮੈਂ ਇਹ 'ਚ ਐਡ ਕਰਨਾ ਚਾਹੁੰਦਾ ਸੀ ਰਾਜਕਨਵੀਰ ਸਿੰਘ ਜੀ, ਵੀ ਜ਼ਰੂਰੀ ਨਹੀਂ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਕੇ ਗਏ ਪੰਜਾਬੀ ਭੱਠਾ ਬਿਠਾਲ ਦੇ, ਡਿਪੈਂਡ ਕਰਦਾ ਕਿਹੜੀ ਇੰਡਸਟਰੀ 'ਚ ਆ। ਹੁਣ ਜੇ ਕਿਤੇ ਤੁਸੀਂ ਗੂਗਲ ਸਰਚ ਕਰਕੇ ਦੇਖ ਲਿਓ, ਕੰਸਟਰਕਸ਼ਨ ਅਤੇ ਜੈਨੀਟੋਰੀਅਲ ਸਰਵਿਸ 'ਚ ਬਹੁਤ ਸਾਰੇ ਸਪੈਨਿਸ਼ ਮੂਲ ਦੇ ਲੋਕ ਆ। ਉਹ 'ਚ ਦੇਖੋ ਕਿੰਨੇ ਜ਼ਿਆਦਾ ਉਹ ਵਰਕਰਸ ਕੌਮ ਫਰਾਡ 'ਚ ਫੜ ਹੁੰਦੇ ਹੈਗੇ ਆ, ਅੰਡਰ ਰਿਪੋਰਟਿੰਗ ਨਹੀਂ ਕਰਦੇ, ਕੈਸ਼ ਪੈਸੇ ਦਿੰਦੇ ਆ। ਸੋ ਇਹ ਨਹੀਂ ਹਰ ਇੱਕ ਕਮਿਊਨਿਟੀ, ਹਰ ਇੱਕ ਬਿਜ਼ਨਸ ਥੋੜ੍ਹੇ ਬੰਦੇ ਹੁੰਦੇ ਆ ਜਿਹੜੇ ਗਲਤ ਹੁੰਦੇ ਆ, ਪਰ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇ। ਸੋ ਸਾਡਾ ਜਿਹੜਾ ਮੇਨ ਮਕਸਦ ਆ, ਨਾ ਤਾਂ ਅਸੀਂ ਕਿਸੇ ਨੂੰ ਭੰਡਣਾ, ਸਾਡਾ ਮੇਨ ਮਕਸਦ ਇਹ ਆ ਵੀ ਜਿਹੜੇ ਆਪਣੇ ਭੈਣ ਭਰਾ ਇਸ ਬਿਜ਼ਨਸ ਦੇ ਵਿੱਚ ਆ, ਉਹ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਬਿਜ਼ਨਸ ਕਰਨ, ਕਿਸ ਤਰ੍ਹਾਂ ਉਹਨਾਂ ਨੂੰ ਫਾਇਦਾ ਹੋਵੇ, ਕਿਸ ਤਰ੍ਹਾਂ ਉਹਨਾਂ ਨੂੰ ਐਜੂਕੇਸ਼ਨ ਜਾਣਕਾਰੀ ਮਿਲੇ। ਇਹ ਸਾਡਾ ਮੇਨ ਮਕਸਦ ਹੈਗਾ ਆ ਇਸ ਪ੍ਰੋਗਰਾਮ ਦਾ। ਜੀ ਆਪਣੇ ਨਾਲ ਅਗਲੇ ਹਰਜੋਤ ਜੀ, ਰਮਨ ਜੀ ਕਾਲਰ ਜੁੜੇ ਨੇ, ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣਾ ਸ਼ੁਰੂ ਚ ਡਿਸਕਸ ਕਰ ਰਹੇ ਸੀ ਤੁਸੀਂ ਕਿ ਕਿਸੇ ਕੋਈ ਇੰਜਰਡ ਹੋਇਆ ਸੀ, ਉਹਨੇ ਲਾਅ ਸੂਟ ਕੀਤਾ ਕੈਰੀਅਰ ਦੇ ਅਗੇਂਸਟ, ਤੇ ਫਿਰ ਉਹਨੇ ਉਹ 'ਚ ਬ੍ਰੋਕਰ ਨੂੰ ਵੀ ਇਨਕਲੂਡ ਕਰ ਲਿਆ। ਤੇ ਉਸ ਕੇਸ ਦੇ ਵਿੱਚ ਕੀ ਉਹਨੇ ਸ਼ਿਪਰ ਨੂੰ ਵੀ ਇਨਕਲੂਡ ਕੀਤਾ ਜਾਂ ਨਹੀਂ? ਤੇ ਨੈਕਸਟ ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਆਪਾਂ ਕੈਰੀਅਰ ਬ੍ਰੋਕਰ ਐਗਰੀਮੈਂਟ ਸਾਈਨ ਕਰਦੇ ਆ, ਉਹਦੇ ਵਿੱਚ ਬਹੁਤ ਟਰਮਸ ਕੰਡੀਸ਼ਨਸ ਇਹੋ ਜਿਹੀਆਂ ਹੁੰਦੀਆਂ ਜਿਹਦੇ ਵਿੱਚ ਸ਼ਿਪਰ ਆਪਣੇ ਆਪ ਨੂੰ ਸੇਵ ਕਰਦਾ ਆ ਤੇ ਉਹ ਬ੍ਰੋਕਰ ਦੇ ਥਰੂ ਐਕਸਕਲੂਡ ਕਰ ਲੈਂਦਾ ਕਿ ਕੈਰੀਅਰ ਕਿਸੇ ਤਰ੍ਹਾਂ ਦਾ ਐਕਸ਼ਨ ਸ਼ਿਪਰ ਦੇ ਉੱਪਰ ਨਾ ਲੈ ਸਕੇ। ਤੇ ਇਹ ਤਾਂ ਚਲੋ ਉਸ ਕੰਟਰੈਕਟ ਦੇ ਵਿੱਚ ਡਰਾਫਟ ਹੋ ਜਾਂਦਾ, ਇਹ ਲੀਗਲ ਹੈਗਾ ਜਾਂ ਨਹੀਂ ਹੈਗਾ? ਤੇ ਕੀ ਇਨ ਫਿਊਚਰ ਕੈਰੀਅਰ ਜਿਹੜਾ ਆ ਉਹ ਸ਼ਿਪਰ ਨੂੰ ਸੂ ਕਰ ਸਕਦਾ, ਤਾਂ ਕਿ ਜਿਹੜੇ ਸ਼ਿਪਰ ਹੈ ਚੋਇਸ ਤਾਂ ਉਹਦੀ ਹੈ ਕਿ ਉਹ ਕਿਹੜੇ ਬ੍ਰੋਕਰ ਨੂੰ ਪਿਕ ਕਰਦਾ, ਆਪਣੀ ਮਰਜ਼ੀ ਨਾਲ ਪਿਕ ਕਰਦਾ, ਕਿ ਉਹਦੇ ਬਾਅਦ 'ਚ ਉਹ ਬ੍ਰੋਕਰ ਡਿਫਾਲਟ ਕਰ ਜਾਂਦਾ, ਕੈਰੀਅਰ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ। ਤੇ ਕੀ ਕੈਰੀਅਰ ਸ਼ਿਪਰ ਦੇ ਅਗੇਂਸਟ ਜਾ ਸਕਦਾ ਜਾਂ ਨਹੀਂ? ਥੈਂਕ ਯੂ ਅਮਰੀਕ ਜੀ। ਦੇਖੋ ਜੀ, ਇਹਦੇ ਵਿੱਚ ਨਹੀਂ ਮੈਨੂੰ ਪਤਾ ਹੈਗਾ ਕਿ ਐਕਚੁਅਲ ਕੇਸ ਦੇ ਵਿੱਚ ਜਿਹੜਾ ਕੈਰੀਅਰ ਨੇ ਜਿਹੜੇ ਲਾਅਸੂਟ ਜਿਹਨੇ ਕੀਤਾ ਹੈਗਾ ਉਹਨੇ ਸ਼ਿਪਰ ਨੂੰ ਇਨਕਲੂਡ ਕੀਤਾ ਕਿ ਨਹੀਂ ਕੀਤਾ ਹੈਗਾ। ਪਰ ਡੈਫੀਨੇਟਲੀ ਜਦੋਂ ਸ਼ਿਪਰ ਕੋਈ ਵੀ ਆ, ਜਦੋਂ ਤੁਸੀਂ ਕਿਸੇ ਨੂੰ ਵੀ ਈਵਨ ਦੋ ਤੁਸੀਂ ਆਪਣਾ ਕਿਸੇ ਪਲੰਬਰ ਨੂੰ ਘਰ ਸੱਦ ਕੇ ਤੁਸੀਂ ਉਹ ਕਰਾਉਣੇ ਆ ਕੰਮ, ਜਿਹੜਾ ਲਾਇਸੈਂਸ ਹੈਗਾ ਉਹ ਤੁਹਾਡੇ ਕੋਲੋਂ ਪਹਿਲਾਂ ਸਾਈਨ ਕਰਾਉਂਦਾ ਹੈਗਾ। ਔਰ ਜਿਹੜੇ ਐਕਚੁਅਲ ਚੀਜ਼ਾਂ ਹੈਗੀਆਂ ਉਹਦੇ 'ਚ ਦੇਖਿਆ ਜਾਂਦਾ ਵੀ ਪਲੰਬਰ ਕੋਲ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ, ਕੱਲ੍ਹ ਨੂੰ ਇੱਥੇ ਮੇਰੇ ਘਰੇ ਡਿੱਗ ਕੇ ਮੇਰੇ ਤੇ ਲਾਅਸੂਟ ਨਾ ਕਰ ਦੇਵੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਾਂਟਰੈਕਟ ਇੱਕ ਚੀਜ਼ ਹੁੰਦੀ ਆ, ਲਾਅਸੂਟ ਦੂਜੀ ਚੀਜ਼ ਹੁੰਦੀ ਆ। ਕਾਂਟਰੈਕਟ ਹਰ ਇੱਕ ਕੰਪਨੀ ਵੱਲੋਂ, ਹਰ ਇੱਕ ਬ੍ਰੋਕਰ ਸ਼ਿਪਰ ਹਰ ਇੱਕ ਵੱਲੋਂ ਲਿਖੇ ਜਾਂਦੇ ਆ ਔਰ ਆਪਣੇ ਆਪ ਨੂੰ ਟਰਾਈ ਕੀਤਾ ਜਾਂਦਾ ਕਰਨ ਲਈ। ਇਹ ਇੱਕ ਨਹੀਂ ਜਾਣਾ ਹੈਗਾ ਜਿਹੜਾ ਕਰਦਾ ਜਾਂ ਨਹੀਂ ਕਰਦਾ। ਪਰ ਜਦੋਂ ਅਲਟੀਮੇਟਲੀ ਕੋਈ ਹੈਪਨ ਹੁੰਦਾ ਆ, ਉਦੋਂ ਜਦੋਂ ਲਾਅਸੂਟ ਹੁੰਦਾ ਆ, ਉਹਦੇ 'ਚ ਜਿਹੜੇ ਲਾਇਰ ਹੈਗੇ ਆ ਉਹ ਕਿਹਨੂੰ ਤੇ ਕਿੱਥੇ ਇਨਕਲੂਡ ਕਰਦੇ ਹੈਗੇ ਆ, ਉਹ ਚੀਜ਼ ਜਿਹੜੀ ਆ ਉਹ ਉਸ ਟਾਈਮ ਤੇ ਡਿਸਾਈਡ ਹੁੰਦੀ ਆ ਕਿ ਉਹਦੇ ਵਿੱਚ ਕਿਹਦਾ ਕਸੂਰ ਸੀਗਾ, ਕਿਹਦਾ ਨਹੀਂ ਸੀਗਾ। ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ 'ਤੇ ਡਿਪੈਂਡ ਕਰਦਾ ਆ ਤੇ ਉਸ ਕੇਸ ਦੇ ਜਾਂ ਉਸ ਪਰਟੀਕੂਲਰ ਟਾਈਮ ਦੇ ਉੱਤੇ ਕੀ ਹੋਇਆ, ਕਿੱਦਾਂ ਹੋਇਆ। ਜਿੱਦਾਂ ਕਿ ਆਪਾਂ ਲੇਟਲੀ ਜਿਹੜੀ ਗੱਲ ਕੀਤੀ ਸੀ JB Hunt ਦੇ ਕੇਸ ਦੀ, ਆਪਾਂ ਆਲਵੇਜ਼ ਐਗਜ਼ਾਮਪਲ ਦਿੰਦੇ ਹੁੰਦੇ ਆ ਕਿ ਟਰੱਕ ਜਿਹੜਾ ਸੀਗਾ ਉਹ ਆਪਣੀ ਟੈਕਸਸ ਦੇ ਵਿੱਚ ਹਾਈਵੇ 20 ਦੇ ਉੱਤੇ ਜਾ ਰਿਹਾ ਸੀਗਾ ਤੇ ਆਪਣੀ ਸਾਈਡ ਦੇ ਉੱਤੇ, ਠੀਕ ਹੈ, ਸਨੋ ਪਈ ਸੀਗੀ, ਬਲੈਕ ਆਈ ਸੀਗੀ, ਪਰ ਉਹ ਆਪਣੀ ਸਾਈਡ ਤੇ ਆਰਾਮ ਨਾਲ ਜਾ ਰਿਹਾ, ਨੋ ਸਪੀਡਿੰਗ, ਨੋ ਨਥਿੰਗ, ਐਨ ਕੂਲ ਡਾਊਨ ਆਪਣੀ ਜਗ੍ਹਾ ਤੇ ਜਾ ਰਿਹਾ। ਦੂਜੀ ਸਾਈਡ ਤੋਂ ਪਿਕਅਪ ਆਣ ਕੇ ਜਿਹੜਾ ਆ ਉਹ ਸਲਾਈਡ ਕਰਕੇ ਦੂਜੇ ਪਾਸਿਓਂ ਫਰੀਵੇ ਤੇ ਆਣ ਕੇ ਉਹ 'ਚ ਸਟਕ ਹੋ ਜਾਂਦਾ ਆ। ਉਸ ਕੇਸ ਦੇ ਵਿੱਚ ਉਸ ਟਰੱਕਿੰਗ ਕੰਪਨੀ ਨੂੰ ਜ਼ਿੰਮੇਵਾਰ ਪਾਇਆ ਜਾਂਦਾ ਕਿ ਇਸ ਮਾਹੌਲ, ਇਸ ਵੈਦਰ ਦੇ ਵਿੱਚ ਇਹ ਟਰੱਕ ਇੱਥੇ ਹੋਣਾ ਹੀ ਨਹੀਂ ਸੀ ਚਾਹੀਦਾ। ਠੀਕ ਹੈ। ਸੋ ਹੁਣ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਤੁਸੀਂ ਕਹਿੰਦੇ ਵੀ ਕਰ ਸਕਦੇ ਨਹੀਂ ਕਰ ਸਕਦੇ, ਇਹ ਇੰਡੀਵਿਜੂਅਲ ਵਨ ਕੇਸ ਐਟ ਅ ਟਾਈਮ ਤੇ ਡਿਪੈਂਡ ਕਰਦਾ ਕਿ ਉਦੋਂ ਕਿੱਦਾਂ ਦੀ ਸਿਚੁਏਸ਼ਨ ਆ, ਕੀ ਆ, ਤੇ ਲਾਇਰ ਕਿੱਦਾਂ ਸੋਚ ਰਿਹਾ, ਉਹਦੀ ਸੋਚ ਕੀ ਹੈਗੀ ਆ। ਉਹ ਕਿਉਂਕਿ ਲਾਇਰ ਦਾ ਮਕਸਦ ਹੁੰਦਾ ਕਿ ਮੈਂ ਜਿੰਨੇ ਮੈਕਸਿਮਮ ਇਹਦੇ ਵਿੱਚ ਬੰਦੇ ਇਨਵੋਲਵ ਕਰਾਂ, ਕਿਉਂਕਿ ਜਿਹੜਾ ਪੇ ਆਊਟ ਹੈਗਾ ਆ ਉਹ
ਟਰੱਕਿੰਗ ਕੰਪਨੀ ਕੋਲੋਂ ਸਾਰਿਆਂ ਨੂੰ ਘੱਟ ਹੋਣਾ, ਉਸ ਤੋਂ ਵੱਧ ਬ੍ਰੋਕਰ ਕੋਲੋਂ, ਉਸ ਤੋਂ ਵੱਧ ਸ਼ਿਪਰ ਕੋਲੋਂ। ਜੇ ਸ਼ਿਪਰ ਨੂੰ ਕਿਸੇ ਢੰਗ ਨਾਲ ਵੀ ਉਹ ਇਨਕਲੂਡ ਕਰ ਸਕਦੇ ਉਹ ਕਰ ਲੈਣਗੇ, ਨੋ ਮੈਟਰ ਕੰਟਰੈਕਟ ਕੀ ਲਿਖਿਆ ਨਹੀਂ ਲਿਖਿਆ। ਸੋ ਜਿਹੜੇ ਕੰਟਰੈਕਟ ਆ ਉਹ ਪ੍ਰੋਟੈਕਟ ਕਰਨ ਨੂੰ ਬਣਾਏ ਜਾਂਦੇ ਆ, ਪਰ ਕੀ ਤੁਸੀਂ ਫੁੱਲੀ ਪ੍ਰੋਟੈਕਟਡ ਹੈਗੇ ਆ? ਆਈ ਡੋਂਟ ਥਿੰਕ ਸੋ। ਜੀ ਜੀ ਨਹੀਂ, ਆਪਾਂ ਦੇਖਦੇ ਹੀ ਆ ਇਹ ਸਾਰੀਆਂ ਚੀਜ਼ਾਂ ਜਦੋਂ ਵਕੀਲਾਂ ਦੇ ਉੱਤੇ, ਤੇ ਉਹ ਸਾਰੀਆਂ ਦੇਖਦੇ ਆ ਵੀ ਫਿਰ ਕਿਹੜਾ ਕਾਨੂੰਨ, ਜਿੱਦਾਂ ਕਿਹਾ ਵੀ ਕੋਸ਼ਿਸ਼ ਤਾਂ ਉਹਨਾਂ ਦੀ ਇਹੀ ਹੁੰਦੀ ਵੀ ਆਪਣੇ ਆਪ ਨੂੰ ਪ੍ਰੋਟੈਕਟ ਹੋਵੇ, ਪਰ ਸਿਰਫ ਕੰਟਰੈਕਟ ਲਿਖ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਤੁਸੀਂ ਡਿਨਾਈਬਿਲਟੀ 'ਚ ਨਹੀਂ ਜਿਹੜਾ ਜਾ ਸਕਦਾ। ਲਾਇਬਿਲਟੀਆਂ ਕਈ ਵਾਰੀ ਫਿਰ ਵੀ ਇਸ ਚੀਜ਼ ਦੇ ਵਿੱਚ ਜਿਹੜੀਆਂ ਉਹ ਰਹਿੰਦੀਆਂ। ਥੈਂਕ ਯੂ ਅਮਰੀਕ ਜੀ ਤੁਹਾਡੇ ਕੁਐਸਚਨ ਦੇ ਲਈ। ਓਕੇ, ਥੈਂਕ ਯੂ। ਮਿਹਰਬਾਨੀ ਜੀ। ਹੋਰ ਕੋਰਟ ਨੇ ਸ਼ਨਾਈਡਰ ਦੇ ਕੰਟਰੈਕਟ ਦੇ ਦੇਖ ਕੇ ਉਹਦੇ ਹੱਕ 'ਚ ਦੇਤਾ ਸ਼ਨਾਈਡਰ ਦੇ, ਪਰ ਅਪਰ ਕੋਰਟ ਨੇ ਉਹੀ ਦੀ ਦੇਖ ਕੇ ਉਹਨੂੰ ਕਰਕੇ ਵਾਪਸ ਕਰਤਾ ਵੀ ਨਹੀਂ, ਇਹ ਉਹਦੇ ਬੰਦੇ ਦੇ ਹੱਕ 'ਚ ਕਰਤਾ। ਸੋ ਡਿਪੈਂਡ ਕਰਦਾ ਕੌਣ ਕਦੋਂ ਕੀ ਦੇਖ ਰਿਹਾ ਜੀ। ਆਪਣੇ ਅਗਲੇ ਕਾਲਰ ਨੇ ਸੋਹੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੋਹੀ ਬੋਲਦਾ ਸੀ ਟੈਕਸਸ ਤੋਂ ਜੀ। ਤੇ ਮੈਂ ਵੀਰ ਜੀ ਇਹ ਕਹਿਣਾ ਚਾਹੁੰਦਾ ਸੀ, ਕਬੀਰ ਜੀ ਨੇ ਕਾਲ ਕੀਤੀ ਸੀ, ਉਹ ਕਹਿੰਦੇ ਸੀਗੇ ਵੀ ਪੰਜਾਬੀਆਂ ਨੇ ਕਿਹੜਾ ਬਿਜ਼ਨਸ ਆ ਜਿਹਦਾ ਬੇੜਾ ਗਰਕ ਨਹੀਂ ਕੀਤਾ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਪੰਜਾਬੀਆਂ ਨੇ ਬਹੁਤ ਕੁਝ ਕਰ ਰਹੇ ਨੇ, ਸਟਰਗਲ ਕਰਦੇ ਪਏ ਨੇ। ਐ ਬਦਨਾਮ ਨਾ ਕਰੋ ਆਪਣੀ ਕਮਿਊਨਿਟੀ ਨੂੰ, ਪਲੀਜ਼ ਉਹਨਾਂ ਨੂੰ ਐਪਰੀਸ਼ੀਏਟ ਕਰੋ। ਤੇ ਜਿਹੜੇ ਟਰੱਕਿੰਗ ਲਾਈਨ ਦੇ ਵਿੱਚ ਆਪਾਂ ਹੈਗੇ ਆ, ਅਸੀਂ ਤਾਂ ਪੁਆਇੰਟ 2 ਆ ਭਾਜੀ ਇੱਥੇ। ਇਹ ਟਰੱਕਿੰਗ ਲਾਈਨ ਦੇ ਵਿੱਚ ਆਪਾਂ ਨੂੰ ਐਂ ਲੱਗਦਾ ਵੀ ਠੀਕ ਆ ਵੀ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪੰਜਾਬੀ ਦਿਖਦੇ ਨੇ, ਪਰ ਤੁਸੀਂ ਦੇਖੋ ਮਿਡਲ ਈਸਟ ਦੇ ਲੋਕ, ਰਸ਼ੀਅਨ ਲੋਕ, ਆਪਣੇ ਮੈਕਸੀਕਨ ਲੋਕ, ਉਹ ਪਹਿਲਾਂ ਤੋਂ ਨੇ ਤੇ ਉਹ ਲੋਕ ਰੇਟ ਤੋੜ ਕੇ ਚੱਕਦੇ ਨੇ। ਮੈਂ ਘੱਟੋ ਘੱਟ ਵੀ 25 ਕੰਪਨੀਆਂ ਨੂੰ ਜਾਣਦਾ ਜਿਹੜੀਆਂ ਨਿਊਯਾਰਕ 'ਚ ਵੀ ਕੰਮ ਕਰਦੇ, ਟੈਕਸਸ 'ਚ ਕਰਦੇ, ਕੈਲੀਫੋਰਨੀਆ, ਓਹਾਇਓ ਦੇ ਵਿੱਚ। ਤੇ ਉਹ ਜਦੋਂ ਵੀ ਗੱਲ ਕਰਦੇ ਆ, ਉਹ ਮਤਲਬ ਉਹਨਾਂ ਨੇ ਹਮੇਸ਼ਾ ਕਹਿਣਾ ਭਾਜੀ ਆਪਾਂ ਫਾਈਟ ਕਰਦੇ ਆ ਲੋਡ ਦੇ ਪ੍ਰਾਈਸ ਦੇ ਲਈ। ਹਾਂ, ਜਦੋਂ ਕਿਤੇ ਟਰੱਕ ਫਸ ਗਿਆ ਉਦੋਂ ਭਾਜੀ ਸਾਰੇ ਹੀ ਘਟਦੇ ਆ, ਉਹ ਚਾਹੇ ਗੋਰੇ ਹੋਣ। ਹੁਣ ਜਿਹਦੇ ਕੋਲੇ 10 ਤੋਂ ਉੱਪਰ ਟਰੱਕ ਨੇ ਉਹ ਸਿੱਧੇ ਲੋਡ ਲੈ ਲੈਂਦਾ, ਜਿਨ੍ਹਾਂ ਦੇ ਕੋਲ 1-1 2-2 ਨੇ ਉਹਨਾਂ ਨੇ ਲੋਡ ਬੋਰਡ ਤੋਂ ਚੱਕਣੇ ਆ। ਪਰ ਮੈਂ ਤਾਂ ਕੋਈ ਦੇਖਿਆ ਨਹੀਂ ਹੈਗਾ ਬੰਦਾ ਵੀ ਜਿਹੜਾ ਕਹਿੰਦਾ ਹੋਵੇ ਵੀ ਇਸ ਟਾਈਮ, ਇੱਕ ਟਾਈਮ ਸੀਗਾ 2019 ਦੇ ਵਿੱਚ ਸੀਗਾ, ਅਸੀਂ ਵੀ ਚੱਕੇ ਨੇ ਡਾਲਰ ਨੂੰ ਲੋਡ ਚੱਕਿਆ, ਪ੍ਰੋਬਲਮ ਸੀਗੀ ਉਦੋਂ, ਹਨਾ। ਲੇਕਿਨ ਇਸ ਟਾਈਮ ਕੋਈ ਵੀ ਬੰਦਾ ਹੈ ਜਿਹੜਾ $2.5 ਤੋਂ ਲੋਡ ਘੱਟ ਨਹੀਂ ਚੱਕਦਾ ਜਿੰਨਾ ਕਿ ਮਿਲਦਾ ਹੈ। ਹੁਣ ਆਪਾਂ ਨੂੰ 4 ਭਾਜੀ ਦੇਣਾ ਨਹੀਂ ਕਿਸੇ ਨੇ, ਫਿਰ ਟਰੱਕ ਖੜੂਗਾ। ਜੇ ਆਪਾਂ ਐਂ ਕਹੀਏ ਵੀ ਅਸੀਂ 4 ਦਾ ਚੱਕੀਏ, ਮਿਲਣਾ ਨਹੀਂ। ਜਿਹੜੀ ਅਸਲੀਅਤ ਆ ਉਹ ਅਸਲੀਅਤ ਆ ਭਾਜੀ। ਜਿਹਨੂੰ ਲੋਡ $2.5 ਨੂੰ ਮਿਲਦਾ ਉਹ ਆਪਣੇ ਬੰਦੇ ਚੱਕਦੇ ਨੇ। ਤੇ ਜਿਹੜੀ ਜਿੱਦਾਂ ਹੁਣ ਸਨੀ ਵੀਰ ਜੀ ਨੇ ਗੱਲ ਕੀਤੀ ਆ ਵੀ ਉੱਥੋਂ ਜਿਹੜਾ LA ਤੋਂ ਲੋਕਲ ਲੋਡ ਨੇ ਉਹ ਲੋਕ ਘੱਟ $500 ਤੇ ਲੈ ਆਉਂਦੇ ਨੇ। ਫਿਰ ਉਹ ਵੀਰ ਜੀ ਆਪਣੇ ਇਕੱਲੇ ਪੰਜਾਬੀ ਨਹੀਂ ਹੈਗੇ, ਉਹ ਆਪਣੇ ਪੰਜਾਬੀ ਤੇ ਬਿਲਕੁਲ ਆਟੇ 'ਚ ਨਮਕ ਵੀ ਨਹੀਂ ਹੈਗਾ ਯਾਰ। ਉਹ ਲੋਕ ਦੂਜੀਆਂ ਕਮਿਊਨਿਟੀਆਂ ਨੇ ਸਾਡੇ ਚੱਕਦੇ ਨੇ, ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ, ਉਹ ਸਟਰਗਲ ਕਰਦੇ ਨੇ। ਪਰ ਮੈਨੂੰ ਕੋਈ ਬੰਦਾ ਤੁਸੀਂ ਦਿਖਾ ਦਿਓ ਵੀ ਜਿਹੜੇ ਬੰਦੇ ਨੇ 1200 ਦਾ ਲੋਡ ਲੱਗਿਆ ਹੋਵੇ ਉਹਨੇ 500 ਦਾ ਚੱਕਿਆ ਹੋਵੇ, ਮੈਨੂੰ ਨਹੀਂ ਮਿਲਦਾ। ਮੈਂ ਰੋਜ਼ ਲੋਡ ਬੋਰਡ ਤੇ ਹੀ ਬੈਠਦਾ। ਬਾਕੀ ਸੌਰੀ ਜੇ ਮੇਰੀ ਬੁਰੀ ਲੱਗੀ ਹੋਵੇ, ਸਾਰੇ ਭਰਾ ਹੀ ਨੇ। ਜੀ ਨਹੀਂ, ਕੋਈ ਨਹੀਂ ਜੀ, ਵਿਚਾਰ ਰੱਖਣਾ ਸੋ ਆਪਾਂ ਮੰਚਾ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਕੋਈ ਗੱਲ ਨਹੀਂ। ਥੈਂਕ ਯੂ ਸੋਹੀ ਜੀ, ਮਿਹਰਬਾਨੀ ਜੀ। ਓਕੇ ਬਾਏ ਜੀ। ਬਿਲਕੁਲ। ਜਿਹੜਾ ਰਾਜਨੀਤਿਕ ਜਿਹੜੀਆਂ ਗੱਲਾਂ ਹੈਗੀਆਂ ਨਾ, ਦੇਖੋ ਮੈਂ ਅਗੇਨ ਕਈ ਵਾਰੀ ਕਿਹਾ ਆ, 5 ਉਂਗਲੀਆਂ ਇੱਕੋ ਜਿਹੀਆਂ ਨਹੀਂ ਹੈਗੀਆਂ, ਠੀਕ ਹੈ ਨਾ। ਪਰ ਸਾਡੀ ਇੰਡਸਟਰੀ ਜਿਹੜੀ ਆ ਉਹ ਜਿੱਥੋਂ ਤੱਕ ਅਸੀਂ ਹੁਣ, ਠੀਕ ਆ ਭਾਜੀ ਉਹਨਾਂ ਦੀ ਗੱਲ, ਬੋਰਡ ਦੇ ਬੈਠ ਕੇ ਹੁੰਦਾ ਕੰਮ, ਸਾਰਾ ਕੁਝ ਚੱਲਦਾ ਆ। ਪਰ ਜਿਹੜੀਆਂ ਅਸੀਂ ਜਿਸ ਐਂਗਲ ਤੋਂ ਅਸੀਂ ਚੀਜ਼ਾਂ ਦੇਖ ਰਹੇ ਹਾਂ, ਜਿਸ ਐਂਗਲ ਤੋਂ ਅਸੀਂ ਵਿਚਰਦੇ ਹਾਂ ਮਾਰਕੀਟ 'ਚ, ਜਾਂ ਸਾਨੂੰ ਕਾਲਸ ਆਉਂਦੀਆਂ ਜਾਂ ਗੱਲਾਂ ਸੁਣਦੇ ਹਾਂ ਜਾਂ ਸਮਝਦੇ ਹਾਂ, ਮਤਲਬ ਕਿ ਤੁਸੀਂ ਯਕੀਨ ਕਰੋ ਵੀ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਔਰ ਤੁਹਾਨੂੰ ਪਤਾ ਲੱਗਦਾ ਕਿ ਉਸ ਇਨਸਾਨ ਨੂੰ ਇਹ ਹੀ ਨਹੀਂ ਪਤਾ ਕਿ ਟੈਕਸ ਕਿਹੜੇ ਭਰਨੇ ਤੇ ਕਦੋਂ ਭਰਨੇ ਆ, ਤੇ ਟਰੱਕਿੰਗ ਕੰਪਨੀ ਚੱਲ ਰਹੀ ਆ, ਇਹ ਹੀ ਨਹੀਂ ਪਤਾ ਕਿ ਡਰੱਗ ਟੈਸਟ ਕਰਵਾਉਣਾ ਜ਼ਰੂਰੀ ਹੈਗਾ। ਕਿ ਮਤਲਬ ਕਿ ਹੇਅਰ ਡਰੱਗ ਟੈਸਟ ਇੰਸ਼ੋਰੈਂਸ ਕੰਪਨੀ ਨੇ ਕੀਤਾ ਤੇ ਉਹਨੂੰ ਹੀ ਡਰੱਗ ਟੈਸਟ ਮੰਨ ਕੇ 6 ਮਹੀਨੇ ਹੋ ਚੱਲੇ ਕੰਪਨੀ ਚਲਾਉਂਦੇ ਨੂੰ। ਬਹੁਤ ਜ਼ਿਆਦਾ ਕਮਿਊਨਿਟੀ ਜਿਹੜੀ ਸਾਡੀ ਆ ਉਹ ਇਸ ਤਰ੍ਹਾਂ ਦੇ ਪ੍ਰੋਬਲਮ ਦੇ ਵਿੱਚ ਹੈਗੀ ਆ, ਜਿੱਥੇ ਕਿ ਉਹਨਾਂ ਨੂੰ ਫੁੱਲੀ ਬਿਜ਼ਨਸ ਦੇ ਬਾਰੇ ਅਵੇਅਰਨੈਸ ਨਹੀਂ ਹੈਗੀ, ਉਹਨਾਂ ਨੂੰ ਫੁੱਲੀ ਨਹੀਂ ਪਤਾ ਹੈਗਾ। ਔਰ ਉਹੋ ਜਿਹੀ ਜਿਹੜੀ ਕਮਿਊਨਿਟੀ ਹੈਗੀ, ਔਰ ਫਿਰ ਇਹੋ ਹੀ ਗੱਲ ਆ ਕਿ ਇਹ ਸਿਰਫ ਸਾਡੀ ਕਮਿਊਨਿਟੀ ਨਹੀਂ, ਮਤਲਬ ਕਿ ਦੂਸਰੀਆਂ ਕਮਿਊਨਿਟੀ ਦੇ ਵਿੱਚ ਵੀ ਇਹੀ ਪ੍ਰੋਬਲਮਾਂ ਹੈਗੀਆਂ, ਇਹੋ ਹੀ ਇਸ਼ੂਜ਼ ਹੈਗੇ, ਸਾਰਿਆਂ 'ਚ ਹੈਗੇ ਆ।
ਔਰ ਹਰ ਇੱਕ ਬੰਦਾ ਜਿਹੜਾ ਆ ਕੰਮ ਜਿਹੜਾ ਵੀ ਤੁਸੀਂ ਕਰਦੇ ਆ ਨਾ, ਮੈਂ ਇੱਕ ਗੱਲ ਕਹੂੰਗਾ ਕਿ ਕੰਮ ਤੁਸੀਂ ਪੈਸ਼ਨ ਦੇ ਨਾਲ ਕਰੋ। ਇਹ ਨਾ ਸੋਚ ਕੇ ਕਰੋ ਵੀ ਉਹ ਫਲਾਨਾ ਬੰਦਾ ਕਰ ਰਿਹਾ ਤੇ ਤਾਂ ਮੈਂ ਕਰਨ ਲੱਗਾ। ਇਹ ਸੋਚ ਕੇ ਕਰੋ ਜੇ ਤੁਹਾਨੂੰ ਪੈਸ਼ਨ ਆ ਉਸ ਕੰਮ ਦੇ ਵਿੱਚ, ਜੇ ਤੁਹਾਡਾ ਆਪਣਾ ਮਨ ਦਿਲ ਹੈਗਾ ਉਹਦੇ ਵਿੱਚ, ਤਾਂ ਉਹਨੂੰ ਕਰੋ ਤੇ ਉਹਨੂੰ ਸੋਚ ਸਮਝ ਕੇ ਸਿੱਖ ਕੇ ਅੰਡਰਸਟੈਂਡ ਕਰਕੇ ਫਿਰ ਉਸ ਚੀਜ਼ ਨੂੰ ਜਿਹੜੀ ਆ ਅੱਗੇ ਵਧਾਓ। ਅਦਰਵਾਈਜ਼ ਜਿਹੜਾ ਇਦਾਂ ਕੰਮ ਕਰਨਾ ਕਿ ਫਲਾਣੇ ਨੇ ਟਰੱਕ ਲਿਆ ਤੇ ਮੈਂ ਵੀ ਲੈਣਾ, ਤੇ ਫਲਾਣੇ ਨੇ ਉਹ ਕਰ ਲਿਆ ਤੇ ਮੈਂ ਵੀ ਕਰਨਾ, ਇਹਦੇ ਲਈ ਬਹੁਤ ਔਖਾ ਆ। ਆਪਾਂ ਨੂੰ ਇੱਕ ਸਵਾਲ ਵੀ ਆਇਆ ਰਾਜਕਰਨ ਜਸ ਗਿੱਲ ਹੁਣਾਂ ਦਾ ਕਿ ਕੈਰੀਅਰ ਇਸ਼ੂ 1099 ਟੂ ਬ੍ਰੋਕਰੇਜ ਕੰਪਨੀ। ਮੈਨੂੰ ਸਮਝ ਨਹੀਂ ਆਇਆ ਵੀ ਕੈਰੀਅਰ ਬ੍ਰੋਕਰੇਜ ਕੰਪਨੀ ਨੂੰ 1099 ਕਿਉਂ ਇਸ਼ੂ ਕਰੂਗਾ, ਮਤਲਬ ਕੈਰੀਅਰ ਬ੍ਰੋਕਰੇਜ ਕੰਪਨੀ ਨੂੰ ਲੋਡ ਦੇ ਰਿਹਾ ਯਾਰ, ਤੇ ਉਹ ਤੁੱਕ ਜੀ ਨਹੀਂ ਬਣਦੀ ਹੈਗੀ ਜਸਵਾ ਜੀ। ਸੋ ਕਲੈਰੀਫਾਈ ਕਰਿਓ ਜਰਾ। ਜੀ ਜੀ ਬਿਲਕੁਲ ਰਮਨ ਜੀ, ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਐਜੂਕੇਸ਼ਨ ਦੀ ਬਹੁਤ ਜ਼ਰੂਰੀ ਆ। ਕਈ ਆਪਣੇ ਗੁਆਂਢੀ ਮੁਲਕ ਕੈਨੇਡਾ ਲੈ ਲਓ, ਉੱਥੇ ਕਾਫੀ ਟ੍ਰੇਨਿੰਗ ਐਜੂਕੇਸ਼ਨ ਹੁੰਦੀ ਆ। ਇੰਗਲੈਂਡ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੰਗਲੈਂਡ 'ਚ ਆਪਣੇ ਲੋਕ ਬਹੁਤ ਸਾਰੇ ਕੰਸਟਰਕਸ਼ਨ 'ਚ ਆ, ਕਈ ਨਵੇਂ ਆਉਂਦੇ ਆ। ਉੱਥੇ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਗੁਰੂ ਘਰਾਂ ਦੇ ਵਿੱਚ ਕਲਾਸਿਸ ਕੀਤੀਆਂ, 2-2 3-3 ਮਹੀਨੇ ਦੇ ਕੋਰਸ ਟਾਈਪ, ਵੀ ਟਾਈਲਾਂ ਦਾ ਕੰਮ, ਫਰੇਮਿੰਗ ਦਾ, ਉਹ ਪੂਰਾ ਦੱਸਦੇ ਵੀ ਕਿਸ ਤਰ੍ਹਾਂ ਕਰਨਾ, ਅਕਾਊਂਟਿੰਗ ਕਿਸ ਤਰ੍ਹਾਂ ਕਰਨੀ ਆ, ਕਿਹੜੇ ਲਾਇਸੈਂਸ ਲੈਣੇ ਆ, ਕਿਹੜਾ ਸਰ। ਸੋ ਆਪਾਂ ਨੂੰ ਜੇ ਤੁਸੀਂ ਆਏ ਆ ਯਾਰ, ਹੁਣ ਜੇ 2-3 ਮਹੀਨੇ ਲਾ ਕੇ ਤੁਸੀਂ ਸਾਰਾ ਆਪਣੀ ਜਾਣਕਾਰੀ ਲੈ ਲਓ, ਕਲਾਸਿਸ ਲੈ ਲਓ, ਤੇ ਇਹ ਬਹੁਤ ਵਧੀਆ ਹੋਊਗਾ। ਕਿਉਂਕਿ ਫਿਊਚਰ ਦੇ ਵਿੱਚ ਸਾਰੀ ਉਮਰ ਜੇ ਇਹੀ ਕੰਮ ਕਰਨਾ, ਤੇ ਗੱਲ ਇਹ ਨਹੀਂ ਹੁੰਦੀ ਵੀ ਤੁਸੀਂ ਉਹ ਗੁਜ਼ਾਰਾ ਜ਼ਰੂਰ ਕਰੀ ਜਾਓਗੇ, ਪਰ ਉਨੀ ਜੇ ਤੁਹਾਡੀ ਪੂਰੀ ਐਜੂਕੇਸ਼ਨ ਹੋਊਗੀ ਤੇ ਤੁਸੀਂ ਐਕਸਪੈਂਡ ਬਹੁਤ ਜਲਦੀ ਹੋਵੋਗੇ। ਆਈ ਥਿੰਕ ਹਰਜੋਤ ਭਾਜੀ ਤੇ ਰਾਜਕਰਨ, ਆਪਾਂ ਜਿੱਦਾਂ ਆਫ ਏਅਰ ਗੱਲ ਕਰ ਹੀ ਰਹੇ ਸੀ ਪਿਛਲੇ ਹਫਤੇ, ਤੇ ਇਹਦੇ ਬਾਰੇ ਵਿੱਚ ਕਿ ਆਪਾਂ ਜੇ ਆਪਣੇ ਇੱਥੇ ਰੇਡੀਓ ਸਟੇਸ਼ਨ ਵਾਲੇ ਆਪਣੇ ਹਾਲ ਦੇ ਜੇ ਆਪਾਂ ਕੁਛ ਨਾ ਕੁਛ ਮੰਥਲੀ ਸ਼ੁਰੂ ਕਰੀਏ, ਜਿੱਥੇ ਕਿ ਆਪਾਂ ਆਪਣੇ ਜਿਹੜੇ ਟਰੱਕਿੰਗ ਇੰਡਸਟਰੀ, ਐਟਲੀਸਟ ਮੈਂ ਤਾਂ ਇਹ ਕਰ ਸਕਦਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਵੀ ਆਉਣਾ ਚਾਹੁੰਦੇ ਜਾਂ ਕਰ ਰਹੇ ਆ, ਜੇ ਉਹ ਆਪਣਾ ਕਰਨਾ ਚਾਹੁੰਦੇ ਤਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਮੰਥਲੀ ਬੇਸਿਸ ਦੇ ਉੱਤੇ ਅਸੀਂ ਕੁਛ ਨਾ ਕੁਛ ਇੱਦਾਂ ਦਾ ਸ਼ੁਰੂ ਕਰੀਏ ਐਵਰੀ ਮੰਥ, ਕਿ ਜਿੱਥੇ ਤੁਸੀਂ ਫੋਰ ਕੁਛ ਘੰਟਿਆਂ ਦੇ ਲਈ 2-4-5 ਘੰਟਿਆਂ ਦੇ ਲਈ ਆਣ ਕੇ ਤੇ ਉੱਥੇ ਇੱਕ ਸੈਮੀਨਾਰ ਦੇ ਤੌਰ ਤੇ ਜਾਂ ਇੱਕ ਕਲਾਸ ਦੇ ਤੌਰ ਤੇ ਕੋਈ ਚੀਜ਼ ਸ਼ੁਰੂ ਕਰੀਏ, ਜਿਹਦੇ ਵਿੱਚ ਕਿ ਅਸੀਂ ਤੁਹਾਨੂੰ ਇਹ ਐਜੂਕੇਟ ਕਰ ਸਕੀਏ ਕਿ ਜੇ ਤੁਸੀਂ ਟਰੱਕਿੰਗ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਕਰ ਰਹੇ ਆ, ਤੇ ਉਹਦੇ ਵਿੱਚ ਤੁਹਾਨੂੰ ਕੀ ਕੀ ਕਰਨਾ ਪਊਗਾ ਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ। ਤੇ ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ, ਕਈ ਵਾਰੀ ਜੇ ਤੁਹਾਨੂੰ ਪਹਿਲਾਂ ਅਹੈਡ ਆਫ ਟਾਈਮ ਤੁਹਾਨੂੰ ਮਿਲ ਜਾਵੇ ਇਹ ਇਨਫੋਰਮੇਸ਼ਨ ਵੀ ਇੰਨਾ ਕੁਛ ਕਰਨਾ ਪੈਂਦਾ, ਤੇ ਮੇਰੇ ਖਿਆਲ ਹੋ ਸਕਦਾ ਹੈ ਸ਼ਾਇਦ ਬੰਦਾ ਇਹ ਸੋਚੇ ਕਿ ਮੈਨੂੰ 1-2 ਸਾਲ ਹੋਰ ਚਲਾ ਲਵਾਂਗਾ, ਫਿਰ ਮੈਂ ਬਾਅਦ ਚ ਆਊਂਗਾ, ਪੂਰਾ ਸਿੱਖ ਕੇ ਆਊਂਗਾ, ਤੇ ਤਾਂ ਹੀ ਉਹ ਕੰਮ ਕਰੇ। ਸੋ ਮੇਰੇ ਖਿਆਲ ਦੇ ਵਿੱਚ ਆਪਾਂ ਉਹ ਜਿਹੜੀ ਚੀਜ਼ ਤੇ ਆਪਾਂ ਗੱਲ ਕਰ ਰਹੇ ਸੀ, ਹੋ ਸਕਦਾ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਉਸ ਚੀਜ਼ ਨੂੰ ਅੱਗੇ ਵਧਾ ਕੇ ਤੇ ਇਸ ਮੰਥ ਤੋਂ ਜਾਂ ਐਟਲੀਸਟ ਜਲਦੀ ਉਹਨੂੰ ਸ਼ੁਰੂ ਕੀਤਾ ਜਾਵੇ। ਜੀ ਕਹਾਵਤ ਆ ਹਰਜੋਤ ਜੀ ਵੀ ਲਿਟਲ ਨੌਲੇਜ ਇਜ਼ ਡੇਂਜਰਸ ਥਿੰਗ। ਸੋ ਕਈ ਵਾਰੀ ਜਦੋਂ ਜਿੱਦਾਂ ਤੁਸੀਂ ਵੀ ਉਹ ਗੱਲ ਕੀਤੀ ਨਾ ਵੀ ਜੇ ਪੂਰੀ ਤਰ੍ਹਾਂ ਨਹੀਂ ਨੌਲੇਜ, ਤਾਂ ਫਿਰ ਬੰਦਾ ਆਪ ਹੀ ਆਪਣੇ ਪੇਪਰ ਵਰਕ ਦੇ ਵਿੱਚ ਉਹ ਫਸ ਜਾਂਦਾ ਆ। ਕੰਮ ਨੇ ਕੀ ਕਰਨਾ, ਉਹ ਪੇਪਰ ਵਰਕ ਸਵਾਰਨ ਤੇ ਹੀ ਲੱਗਾ ਰਹੂਗਾ ਵੀ ਮੈਂ ਆਹ ਕਰਨਾ, ਮੈਂ ਇਹਨੂੰ ਆ ਵੀ ਠੀਕ ਕਰਨਾ, ਉਹ ਵੀ ਕਰਨਾ ਆ। ਜੇ ਪਹਿਲੋਂ ਪਤਾ ਹੋਵੇ ਵੀ ਆਹ ਪ੍ਰੋਸੀਜਰ ਆ, ਆਹ ਪ੍ਰੋਸੈਸ ਆ, ਮੈਨੂੰ ਆਹ ਚੀਜ਼ਾਂ ਦਾ ਧਿਆਨ ਰੱਖਣਾ ਆ, ਉਹਦੇ ਨਾਲ ਤੁਸੀਂ ਬੈਟਰ ਪ੍ਰੀਪੇਅਰਡ ਹੁੰਦੇ, ਤਿਆਰੀ ਤੁਹਾਡੀ ਜਿਹੜੀ ਉਹ ਬੈਟਰ ਹੁੰਦੀ। ਹਾਂ, ਬਹੁਤ ਵਾਰੀ ਕੰਮਾਂ ਦੇ ਵਿੱਚ ਇਦਾਂ ਹੁੰਦਾ, ਚੱਲ ਕੋਈ ਨਹੀਂ ਨਾਲ ਚਲਾਈ ਜਾਵਾਂਗੇ, ਕਰੀ ਜਾਵਾਂਗੇ, ਪਰ ਜਦੋਂ ਐਜ਼ ਅ ਬਿਜ਼ਨਸ ਰਨ ਕਰਨਾ, ਆਈ ਥਿੰਕ ਉਹਦਾ ਤੁਹਾਨੂੰ ਐਟਲੀਸਟ 60-70-80-90% ਜਿਹੜਾ ਤੁਹਾਨੂੰ ਉਹਦਾ ਪਤਾ ਹੋਵੇ, ਕਿਉਂਕਿ ਨਵੀਆਂ ਚੀਜ਼ਾਂ ਦੇ ਬੰਦਾ ਜਿਹੜਾ ਲੰਮੇ ਸਮੇਂ ਤੋਂ ਵੀ ਕਰਦਾ, ਉਹ ਸਿੱਖਦਾ ਹੀ ਰਹਿੰਦਾ ਨਾਲ ਦੇ ਨਾਲ। ਪਰ ਇੰਨਾ ਕਿ ਜੇ ਤੁਹਾਨੂੰ ਪਤਾ ਹੋਵੇ ਵੀ ਆਹ ਚੀਜ਼ਾਂ ਦਾ ਮੁੱਖ ਧਿਆਨ ਰੱਖਣਾ ਆ, ਤਾਂ ਫਿਰ ਬੰਦਾ ਉਹਦੇ ਵਿੱਚ ਹੋਰ ਐਡ ਔਨ ਬਾਅਦ ਚ ਕਰ ਸਕਦਾ ਆ। ਕਈ ਵਾਰੀ ਨਹੀਂ ਇਦਾਂ ਫਿਰ ਸੂਤ ਨਹੀਂ ਰਹਿੰਦਾ ਹਰ ਇੱਕ ਕੰਮ ਦੇ ਵਿੱਚ, ਉਹ ਚੀਜ਼ ਵਿਊ ਪੁਆਇੰਟ ਨਹੀਂ ਚੱਲਦਾ ਵੀ ਚੱਲ ਕੋਈ ਨਹੀਂ ਵੀ ਨਾਲ ਕਰੀ ਚੱਲਾਂਗੇ, ਸਿੱਖੀ ਜਾਵਾਂਗੇ, ਵੇਖੀ ਜਾਊਗੀ ਜੋ ਹੋਊਗਾ। ਉੱਦਾਂ ਫਿਰ ਮੁਸ਼ਕਿਲ ਜਿਹੜੀ ਉਹ ਬਾਅਦ ਦੇ ਵਿੱਚ ਉਹ ਪੈਂਦੀ ਆ, ਤੇ ਫਿਰ ਬੰਦਾ ਇੱਕ ਵਾਰੀ ਗੋਡੇ ਲਵਾ ਦਿੰਦਾ। ਇੱਥੇ ਦੇ ਜਿਹੜੇ ਕਾਨੂੰਨ ਆ, ਫਿਰ ਉਹ ਬੜੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ। ਸੋ ਉਹਦੇ ਨਾਲ ਜਿਹੜੇ ਮਿਲ ਕੇ ਚੱਲੂਗੇ ਤਾਂ ਤੁਹਾਡੇ ਲਈ ਜਿਹੜਾ ਉਹ ਬੈਟਰ ਜਿਹੜਾ ਉਹ ਰਹੂਗਾ, ਨਹੀਂ ਤਾਂ ਇਵੈਂਚੁਅਲੀ ਲਾਜ਼ ਗੋਨਾ ਕੈਚ ਅਪ, ਉਹ ਚੀਜ਼ ਬਣ ਜਾਂਦੀ ਆ। ਸੋ ਬਿਲਕੁਲ, ਤੇ ਹੁਣ ਆਪਾਂ ਪ੍ਰੋਗਰਾਮ ਨੂੰ ਵੀ ਸਮਾਪਤ ਕਰਦੇ। ਹਰਜੋਤ ਜੀ, ਤੁਸੀਂ ਕੁਝ ਕਹਿਣ ਲੱਗੇ ਸੀਗੇ? ਜੀ ਬਿਲਕੁਲ, ਆਪਾਂ ਪ੍ਰੋਗਰਾਮ ਦੀ ਜਿਸ ਤਰ੍ਹਾਂ ਰਮਨ ਜੀ ਨੇ ਦੱਸਿਆ, ਆਪਾਂ ਪ੍ਰਾਈਵੇਟਲੀ ਗੱਲਬਾਤ ਕਰਦੇ ਸੀ, ਜੇ ਇਦਾਂ ਦਾ ਪ੍ਰੋਗਰਾਮ ਛੇਤੀ ਹੋਇਆ ਜ਼ਰੂਰ ਅਨਾਉਂਸ ਕਰਾਂਗੇ। ਭਈ ਉੱਥੇ ਸਾਡੇ ਪੰਜਾਬੀ ਰੇਡੀਓ USA ਦਾ ਫ੍ਰਿਜ਼ਨੋ ਦੇ ਵਿੱਚ ਜਿਹੜਾ ਸਟੂਡੀਓ ਆ, ਉੱਥੇ ਹਾਲ ਵੀ ਹੈਗਾ ਕਾਫੀ ਵੱਡਾ। ਉੱਥੇ ਮੇਬੀ ਮੰਥ 'ਚ 1 ਵਾਰ 2 ਵਾਰ ਕਲਾਸਿਸ ਹੋਣ। ਉਹ 'ਚ ਜ਼ਰੂਰੀ ਨਹੀਂ ਜਿਹੜੇ ਡਰਾਈਵਰਸ ਆ, ਉਹਨਾਂ ਦੇ ਪਰਿਵਾਰਕ ਮੈਂਬਰ, ਆਪਣੀਆਂ ਭੈਣਾਂ, ਜਾਂ ਬਹੁਤ ਵਾਰੀ ਮੈਂ ਟਰੱਕਿੰਗ 'ਚ ਦੇਖਿਆ ਆਪਣੇ ਜਿਹੜੇ ਭਰਾ ਆ, ਉਹਨਾਂ ਦੀਆਂ ਵਾਈਫਸ, ਉਹ ਸਾਰਾ ਕੁਛ ਅਕਾਊਂਟਿੰਗ ਹੈਂਡਲ ਕਰਦੀਆਂ। ਸੋ ਕੋਈ ਵੀ ਪਰਿਵਾਰਕ ਮੈਂਬਰ, ਕਈ ਵਾਰੀ ਸਿਆਣੇ ਬੰਦੇ ਆ, ਪੜ੍ਹੇ ਲਿਖੇ ਆਉਂਦੇ ਆ, ਆਪਣੇ ਸਾਡੇ ਪੇਰੈਂਟਸ ਹੁੰਦੇ ਆ, ਕੋਈ ਫੌਜ ਚੋਂ ਆਇਆ, ਕੋਈ
ਜਿੱਦਾਂ ਟੀਚਰ ਆ, ਪ੍ਰਿੰਸੀਪਲ ਰਿਟਾਇਰ ਹੋ ਕੇ ਆਇਆ, ਉਹ ਪੇਪਰ ਵਰਕ ਸਾਰਾ ਕਰ ਸਕਦੇ ਹੈਗੇ ਆ। ਸੋ ਉਹ ਵੀ ਆ ਸਕਦੇ ਆ। ਸੋ ਆਪਾਂ ਜਦੋਂ ਉਹਦੇ ਤੇ ਕੋਈ ਅਪਡੇਟ ਹੋਈ ਜ਼ਰੂਰ ਤੁਹਾਨੂੰ ਛੇਤੀ ਦੱਸਾਂਗੇ ਤੇ ਰੇਡੀਓ ਦੇ ਉੱਤੇ ਵੀ ਅਨਾਉਂਸ ਕਰਾਂਗੇ। ਜੀ ਬਿਲਕੁਲ। ਸੋ ਰਮਨ ਜੀ ਧੰਨਵਾਦ, ਸ਼ੁਕਰੀਆ ਜੀ, ਮਿਲਦੇ ਹਾਂ ਆਪਾਂ ਅਗਲੀ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਹੁਣ ਇੱਥੇ ਪ੍ਰੋਗਰਾਮ ਦੀ ਸਮਾਪਤੀ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਹੋਵੇਗਾ ਸ਼ਬਦਾਂ ਦਾ 11 ਵਜੇ ਤੱਕ, ਫਿਰ 11 ਤੋਂ ਲੈ ਕੇ ਜਿਹੜਾ ਜੀ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਤੇ ਕੁਝ ਗੀਤ, ਉਹ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਆਪਾਂ ਪੇਸ਼ ਕਰਾਂਗੇ। ਤੇ ਫਿਰ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ, 4 ਤੋਂ 5:30 ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ, ਤੇ 5:40 ਤੇ ਅਪਡੇਟ ਕੈਲੀਫੋਰਨੀਆ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ 6 ਤੋਂ 8 ਗੁਰਬਾਣੀ ਦਾ ਪ੍ਰੋਗਰਾਮ, ਤੇ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਦੀਪਕ ਸ਼ਰਮਾ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਊਗਾ। ਤੇ ਅੱਜ ਸ਼ਾਮ ਨੂੰ ਪਾਣੀ 'ਚ ਮਧਾਣੀ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ ਰਾਤ ਨੂੰ 9 ਤੋਂ ਲੈ ਕੇ 10 ਵਜੇ ਜੀ। ਤੱਕ। ਸੋ ਇਸ ਤਰ੍ਹਾਂ ਆਪਾਂ ਦੱਸਿਆ ਸੀ ਕੱਲ 10 ਅਗਸਤ ਵਾਲੇ ਦਿਨ ਸੁੱਖੇ ਤੇ ਜਿੰਦੇ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਜੋ ਉਸ ਟਾਈਮ ਦੇ ਜਨਰਲ ਸੀ ਬੈਦਿਆ, ਉਹਨੂੰ ਗੱਡੀ ਚੜਾਇਆ ਸੀ। ਅੱਜ ਦੇ ਦਿਨ 11 ਅਗਸਤ 1740 ਨੂੰ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਤੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਵਾਲਿਆਂ ਨੇ 11 ਅਗਸਤ 1740 ਨੂੰ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਸੋ ਆਪਾਂ ਉਹ ਸਾਰੇ ਹੀ ਬਹਾਦਰ ਯੋਧਿਆਂ ਨੂੰ ਵੀ ਯਾਦ ਕਰਨਾ ਹੈਗਾ ਜੀ ਬਿਲਕੁਲ। ਸੋ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਤੇ ਹੁਣ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੀ ਸਮਾਪਤੀਆਂ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।